ਵੀ ਜਿੱਦਣ ਖਾਲਿਸਤਾਨ ਜਦੋਂ ਬਣਾਉਣ ਦੀ ਗੱਲ ਕਰਦੇ ਨੇ ਤੇ ਇਹਨਾਂ ਦਾ ਮਤਲਬ ਆ ਵੀ ਖੂਨ ਖਰਾਬਾ ਹੋਵੇ, 47 ਵਾਂਗੂ ਵੱਡ ਵਢਾਈਆ ਹੋਊਗਾ, ਇਹ ਜੀ ਇੱਥੋਂ ਹਿੰਦੂ ਕੱਢ ਦਿੱਤੇ ਜਾਣਗੇ, ਬਾਕੀ ਇੰਡੀਆ ਦੇ ਵਿੱਚ ਵਸਦੇ ਸਿੱਖਾਂ ਦਾ ਕੀ ਹਾਲ ਹੋਊਗਾ। ਇੱਦਾਂ ਦੇ ਸਵਾਲ ਉਠਾਏ ਜਾਂਦੇ ਨੇ। ਪਰ ਉਸ ਸਮੇਂ ਦੀ ਲੀਡਰਸ਼ਿਪ ਦੀ ਦੂਰਅੰਦੇਸ਼ੀ ਵੇਖੀਏ ਅਸੀਂ ਵੀ ਇਸ ਡਾਕੂਮੈਂਟ ਦੇ ਵਿੱਚ ਸੰਕੇਤਕ ਰੂਪ 'ਚ ਉਹਦਾ ਜਵਾਬ ਦਿੱਤੇ ਹੋਏ ਨੇ ਕਿ ਅਸੀਂ ਕੋਈ ਉਥਲ ਪੁਥਲ ਕਰਨ ਅਤੇ ਅਜਾਹੀਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਅਤੇ ਦੂਸਰਿਆਂ ਪਾਸੋਂ ਵੀ ਇਹੋ ਆਸ ਕਰਦੇ ਹਾਂ। ਮਤਲਬ ਇਹ ਜ਼ਿੰਮੇਵਾਰੀ ਇਕੱਲੀ ਸਾਡੀ ਨਹੀਂ ਗੀ ਵੀ ਉਥਲ ਪੁਥਲ ਨਾ ਹੋਵੇ ਤੇ ਲਹੂ ਨਾ ਡੋਲੇ, ਇਹਦੀ ਜ਼ਿੰਮੇਵਾਰੀ ਦੂਸਰੀਆਂ ਧਿਰਾਂ 'ਤੇ ਵੀ ਹੈ। ਦੂਸਰੀਆਂ ਧਿਰਾਂ ਦਾ ਮਤਲਬ ਇਹ ਨਹੀਂ ਕਿ ਪੰਥਕ ਪਿੜ ਵਿੱਚ ਵਿਚਰਦੀਆਂ, ਦੂਸਰੀ ਧਿਰ ਦਾ ਮਤਲਬ ਆ ਹਿੰਦੁਸਤਾਨ ਦੇ ਉੱਤੇ ਵੀ ਹੈ, ਉਹਨਾਂ ਦੇ ਉੱਤੇ ਵੀ ਇਹ ਬਰਾਬਰ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਮਸਲੇ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਹੱਲ ਕਰੇ। ਭਾਰਤ ਦੀ ਹਿੰਦੂ ਬਹੁਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ, ਮਤਲਬ ਉਹ ਆਪਣਾ ਪੱਖ ਰੱਖ ਰਹੇ ਨੇ ਵੀ ਅਸੀਂ ਤੁਹਾਡੇ ਸਾਹਮਣੇ ਇਹ ਆਪਣਾ ਪੱਖ ਜ਼ਾਹਰ ਕਰਦੇ ਹਾਂ ਵੀ ਅਸੀਂ ਗੱਲਬਾਤ ਦੇ ਰਾਹੀਂ ਇਸ ਮਸਲੇ ਨੂੰ ਨਜਿੱਠਣ ਦੇ ਲਈ ਤਿਆਰ ਹਾਂ। ਕਸ਼ਮੀਰ ਦਾ ਮਸਲਾ ਵੀ ਪੋਲੀਟੀਕਲੀ ਬਹਿ ਕੇ ਹੱਲ ਹੋਣਾ ਹੈ, ਪਰ ਇੰਡੀਆ ਦਾ ਇਹ ਰਵੱਈਆ ਹੈ ਕਿ ਉਹ ਹਰ ਇਸ ਤਰ੍ਹਾਂ ਦੀ ਮੂਵਮੈਂਟ ਨੂੰ ਹਥਿਆਰ ਦੇ ਨਾਲ ਦੱਬਣਾ ਚਾਹੁੰਦਾ ਹੈ, ਲੋਕਾਂ ਨੂੰ ਜੇਲ੍ਹਾਂ 'ਚ ਸੁੱਟ ਕੇ ਦੱਬਣਾ ਚਾਹੁੰਦਾ ਹੈ, ਜਿਹੜਾ ਆਵਾਜ਼ ਚੁੱਕਦਾ ਹੈ ਉਹਦੀ ਆਵਾਜ਼ ਨੂੰ ਬੰਦ ਕਰਕੇ ਦੱਬਣਾ ਚਾਹੁੰਦਾ ਹੈ। ਅਸੀਂ ਕੋਈ ਇਹ ਨਹੀਂ ਚਾਹੁੰਦੇ ਕਿ ਸਾਡੇ ਇਸ ਬਾਰਡਰ ਦੇ ਆਲੇ ਦੁਆਲੇ ਇੱਕ ਐਸੀ ਤਾਰ ਲੱਗ ਜੇ ਜਿੱਦੇ ਵਿੱਚ ਸਿਰਫ ਸਿੱਖ ਜਿਹੜੇ ਆ ਉਹ ਸੁਪਨੇ ਵਾਂਗੂ ਰਹਿਣ ਤੇ ਬਾਕੀ ਦੁਨੀਆ ਦੀ ਇਹ ਹੋ ਜਾਏ ਕਿ ਪਤਾ ਨਹੀਂ ਸਿੱਖ ਹੁੰਦੇ ਵੀ ਕਿੱਦਾਂ ਦੇ ਨੇ। ਜਾਂ ਅਸੀਂ ਕੋਈ ਇੱਦਾਂ ਦਾ ਰਾਜ ਨਹੀਂ ਚਾਹੁੰਦੇ ਵੀ ਸਾਡੇ ਬਾਰਡਰਾਂ ਦੇ ਉੱਤੇ ਸਿਰਫ ਤੋਪਾਂ ਹੀ ਬੀੜੀਆਂ ਆਉਣ ਤੇ ਬੰਦੇ 47 ਲੈ ਕੇ ਖਲੋਤੇ ਹੋਣ ਵੀ ਜਿੰਨੇ ਇੱਧਰ ਨੂੰ ਅੱਖ ਕੀਤੀ ਤੇ ਅਸੀਂ ਝਾੜ ਕੇ ਰੱਖ ਦਿਆਂਗੇ ਵੀ ਇਸ ਧਰਤੀ ਤੇ ਅਸੀਂ ਕਿਸੇ ਦਾ ਪੈਰ ਨਹੀਂ ਪੈਣ ਦੇਣਾ। ਇੱਦਾਂ ਦੀ ਕੋਈ ਗੱਲ ਨਹੀਂ ਕਿ ਹਿੰਦੁਸਤਾਨ ਜਿਹੜਾ ਬ੍ਰੈਕਟ ਦੇ ਵਿੱਚ ਭਾਰਤ ਵਿੱਚ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਨੂੰ ਖਾਲਿਸਤਾਨ ਵਿੱਚ ਆ ਕੇ ਵਸਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਜਿਹੜਾ ਸੱਦਾ ਦੇ ਰਹੇ ਨੇ ਉਹ ਇਹ ਨਹੀਂ ਦੇ ਰਹੇ ਵੀ ਉਧਰ ਸਿੱਖਾਂ ਨੂੰ ਗੋਲੀਆਂ ਮਾਰ ਕੇ ਜਾਂ ਉਹਨਾਂ ਦੀਆਂ ਇੱਜ਼ਤਾਂ ਲੁੱਟ ਕੇ ਜਾਂ ਉਹਨਾਂ ਨੂੰ ਜਲੀਲ ਕਰਕੇ ਪੰਜਾਬ ਭੇਜੋ, ਇਹ ਨਹੀਂ ਕਹਿ ਰਹੇ। ਸੱਦਾ ਦੇਣ ਦਾ ਮਤਲਬ ਹੁੰਦਾ ਵੀ ਸੱਦਾ ਦਿੱਤਾ ਜਾਂਦਾ ਹੈ, ਤੁਸੀਂ ਆਉਣਾ ਆ ਕਿ ਨਹੀਂ ਆਉਣਾ ਇਹ ਤੁਹਾਡੀ ਮਰਜ਼ੀ ਆ, ਜ਼ਰੂਰੀ ਨਹੀਂ ਆ, ਕੋਈ ਬੰਦਿਸ਼ ਨਹੀਂ ਗੀ। ਵੀ ਇਹ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਨਵੰਬਰ 1984 ਵਾਲੇ ਘੱਲੂਘਾਰੇ ਵਾਂਗ ਕਿਸੇ ਹੋਰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਉਸ ਤੋਂ ਤਕਰੀਬਨ 1.5 ਸਾਲ ਪਹਿਲਾਂ ਅਸੀਂ ਨਵੰਬਰ 1984 ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕਤਲੇਆਮ ਸੜਕਾਂ ਦੇ ਉੱਤੇ ਹੁੰਦਾ ਵੇਖਿਆ ਆ। ਔਰ ਉਹ ਕਹਿੰਦੇ ਨੇ ਵੀ ਅਸੀਂ ਆਪਣੇ ਜਿਹੜੇ ਲੋਕ ਨੇ, ਜਿਹੜੀ ਸਾਡੀ ਕਮਿਊਨਿਟੀ ਆ, ਉਹਨਾਂ ਨੂੰ ਇਸ ਗੱਲ ਦਾ ਸੱਦਾ ਦਿੰਦੇ ਆ ਕਿ ਜੇ ਉਹ ਆਪਣੇ ਆਪ ਨੂੰ ਅਨਸੇਫ ਮੰਨਦੇ ਨੇ ਭਾਰਤ ਦੇ ਵਿੱਚ ਤੇ ਉਹ ਪੰਜਾਬ ਦੇ ਵਿੱਚ ਆ ਕੇ ਵਸਣ ਦੇ ਲਈ ਅਸੀਂ ਉਹਨਾਂ ਦੇ ਦਰਵਾਜ਼ੇ ਖੋਲ੍ਹਦੇ ਹਾਂ। ਜੇ ਦਿੱਲੀ ਦੇ ਸਿੱਖਾਂ ਨੂੰ ਜਾਂ ਤੁਹਾਨੂੰ ਖਾਲਿਸਤਾਨ ਨਹੀਂ ਚਾਹੀਦਾ, ਤੁਸੀਂ ਨਹੀਂ ਆਉਣਾ ਖਾਲਿਸਤਾਨ ਦੇ ਵਿੱਚ ਤੇ ਕੋਈ ਪ੍ਰੋਬਲਮ ਨਹੀਂ ਗੀ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਸਾਡੇ ਰਾਹ ਦੇ ਵਿੱਚ ਟੁੱਚਰ ਡਾਓ ਜਾਂ ਤੁਸੀਂ ਸਾਡੇ ਰਾਹ ਦੇ ਵਿੱਚ ਖਲੋਵੋ ਜੀ ਨਹੀਂ ਜੀ ਸਾਰੇ ਸਿੱਖਾਂ ਦੇ ਵਿੱਚ ਕੋਈ ਖਾਲਿਸਤਾਨ ਹੀ ਨਹੀਂ ਚਾਹੁੰਦਾ। ਅਸੀਂ ਇਹ ਖਾਲਿਸਤਾਨ ਪੰਜਾਬ ਦਾ ਆ, ਪੰਜਾਬੀਆਂ ਦਾ, ਸਿੱਖਾਂ ਦਾ ਆ। ਜੇ ਤੁਸੀਂ ਆਉਣਾ ਚਾਹੋਗੇ ਤਾਂ ਵੈਲਕਮ, ਜੇ ਤੁਸੀਂ ਨਹੀਂ ਆਉਣਾ ਚਾਹੁੰਦੇ ਤੁਸੀਂ ਇੰਡੀਆ ਦੇ ਵਿੱਚ ਰਹੋ, ਪਰ ਅਸੀਂ ਫਿਰ ਵੀ ਤੁਹਾਡੇ ਹੱਕਾਂ ਦੇ ਲਈ ਇੱਕ ਖਾਲਿਸਤਾਨ ਦੇ ਪਲੇਟਫਾਰਮ ਤੋਂ ਗੱਲ ਕਰਦੇ ਰਵਾਂਗੇ। ਖਾਲਿਸਤਾਨ ਐਲਾਨਨਾਮੇ ਦੀ 39ਵੀਂ ਵਰ੍ਹੇਗੰਢ ਮੌਕੇ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸੰਘਰਸ਼ ਹੰਢਾ ਰਹੀਆਂ ਅਤੇ ਜਿਨ੍ਹਾਂ ਲੰਮਾ ਸਮਾਂ ਸੰਘਰਸ਼ ਹੰਢਾਇਆ ਆ, ਉਹਨਾਂ ਸ਼ਖਸੀਅਤਾਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ। ਔਰ ਇਸ ਸਟੇਜ ਦੀ ਅੱਜ ਦੀ ਖੂਬਸੂਰਤੀ ਇਹ ਹੈ ਕਿ ਇਸ ਦੇ ਉੱਤੇ ਜਿਹੜੇ 3 ਪ੍ਰਮੁੱਖ ਕਿਸੇ ਵੀ ਚੀਜ਼ ਨੂੰ ਲੜਨ ਦੇ ਲਈ ਪਹਿਲੂ ਹੁੰਦੇ ਨੇ ਲਹਿਰ ਦੇ, ਉਹਨਾਂ ਤਿੰਨਾਂ ਦੇ ਪ੍ਰਤੀਨਿਧਤਾ ਕਰਦੇ ਬੁਲਾਰੇ ਇੱਥੇ ਤੁਹਾਡੇ ਸਾਹਮਣੇ ਬੋਲ ਕੇ ਗਏ ਨੇ। ਜਿਹੜੀ ਇੱਕ ਪੀਸਫੁਲ ਡੈਮੋਕ੍ਰੈਟਿਕ ਲੜਾਈ ਲੜਨੀ ਹੁੰਦੀ, ਰਾਜਨੀਤਿਕ ਲੜਾਈ ਲੜਨੀ ਹੁੰਦੀ ਹੈ, ਸਰਦਾਰ ਮਾਨ ਸਾਹਿਬ ਉਹਦੀ ਪ੍ਰਤੀਨਿਧਤਾ ਲੰਬੇ ਸਮੇਂ ਤੋਂ ਕਰਦੇ ਰਹੇ ਨੇ ਅਤੇ ਅੱਜ ਵੀ ਕਰ ਰਹੇ ਨੇ। ਉਹ ਤੁਹਾਡੇ ਸਾਹਮਣੇ ਨੇ। ਸਰਦਾਰ ਅਜਮੇਰ ਸਿੰਘ ਜਿਹੜਾ ਕਿ ਇੰਟਲੈਕਚੁਅਲ ਪੱਧਰ ਆ ਸਾਡਾ, ਲਹਿਰ ਨੂੰ ਜਸਟੀਫਾਈ ਕਰਨਾ, ਲਹਿਰ ਦੀ ਸਮਝ ਲੋਕਾਂ ਦੇ ਵਿੱਚ ਪੈਦਾ ਕਰਨੀ, ਦੁਨੀਆ ਦੇ ਵਿੱਚ ਆਪਣਾ ਪੱਖ ਰੱਖਣਾ, ਉਹਦੀ ਪ੍ਰਤੀਨਿਧਤਾ ਕਰਦੇ ਹੋਏ ਗਏ ਨੇ।
ਔਰ ਜੁਝਾਰੂ ਸੰਘਰਸ਼ ਦੇ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਜਿਹੜਾ ਸਾਡਾ ਜੁਝਾਰੂਪਨ ਆ, ਉਹਨੂੰ ਹੰਢਾਉਣ ਵਾਲੇ ਭਾਈ ਦਲਜੀਤ ਸਿੰਘ ਬਿੱਟੂ, ਸਰਦਾਰ ਕੰਵਰਪਾਲ ਸਿੰਘ, ਉਹਨਾਂ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਸੋ ਇਹ ਤਿੰਨਾਂ ਨੂੰ ਮਿਲਾ ਕੇ ਹੀ ਸਾਡੀ ਲਹਿਰ ਜਿਹੜੀ ਆ ਉਹ ਪੂਰੀ ਹੁੰਦੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਤਿੰਨਾਂ ਹੀ ਪੱਖਾਂ ਦੇ ਉੱਤੇ ਜਿਹੜੇ ਸਾਡੇ ਆਗੂ ਸਾਹਿਬਾਨ ਇੱਥੇ ਬੈਠੇ ਨੇ, ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅਲੱਗ-ਅਲੱਗ ਪਹਿਲੂਆਂ ਦੇ ਉੱਤੇ ਸੰਘਰਸ਼ ਨੂੰ ਲੜ ਕੇ ਅਤੇ ਸਾਡੇ ਵਰਗੀ ਪੀੜ੍ਹੀ ਨੂੰ ਇਹਦੇ ਬਾਰੇ ਬੋਲਣ ਜੋਗਾ ਕੀਤਾ। ਹਾਲ ਦੀ ਘੜੀ 'ਤੇ ਮੈਂ ਬੋਲਣ ਜੋਗਾ ਹੀ ਕਹੂੰਗਾ, ਕਿਉਂਕਿ ਸੰਘਰਸ਼ ਲੜਨਾ ਜਿਹੜਾ ਆ ਅਸਲ ਦੇ ਵਿੱਚ ਉਹਦੇ ਅਜੇ ਗਾਂਹ ਦੀ ਗੱਲ ਆ। ਅਜੇ ਅਸੀਂ ਬੋਲਣ ਜੋਗੇ ਹੋਏ ਹਾਂ ਉਸ ਸੰਘਰਸ਼ ਬਾਰੇ। ਉਹਦੀ ਜਿਹੜੀ ਵਾਗਡੋਰ ਆ ਉਹਨੂੰ ਅੱਗੇ ਲੈ ਕੇ ਜਾਣ ਦੇ ਲਈ ਅਜੇ ਸਿਰਫ ਸਾਡੀ ਜ਼ੁਬਾਨ ਚੱਲਣੀ ਸ਼ੁਰੂ ਹੋਈ ਆ। ਸੋ ਜੇ ਬੋਲਣ ਜੋਗੇ ਵੀ ਸਾਨੂੰ ਕੀਤਾ ਅਤੇ ਸਾਡੀਆਂ ਇਹਨਾਂ ਪੀੜ੍ਹੀਆਂ ਨੇ ਕੀਤਾ। ਸੋ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ, ਗੁਰੂ ਮਹਾਰਾਜ ਦਾ ਧੰਨਵਾਦ। ਔਰ ਦੂਸਰੇ ਨੰਬਰ 'ਤੇ ਜਿੰਨੀ ਸੰਗਤ ਇੱਥੇ ਪਹੁੰਚੀ ਆ ਦੂਰੋਂ ਨੇੜਿਓਂ, ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕਰਦਾ ਹਾਂ। ਖਾਲਿਸਤਾਨ ਐਲਾਨਨਾਮਾ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਵੱਲੋਂ ਕੀਤਾ ਗਿਆ ਆ, ਪਰ ਇਸ ਤੋਂ ਪਹਿਲਾਂ ਵੀ ਕੁਝ ਸੰਸਥਾਵਾਂ ਨੇ, ਕੁਝ ਜਥੇਬੰਦੀਆਂ ਨੇ ਔਰ ਕੁਝ ਇੰਡੀਵਿਜੂਅਲਸ ਨੇ ਜਿਹੜਾ ਆਪਣਾ ਟਾਰਗੇਟ ਹੀ ਉਹ ਖਾਲਿਸਤਾਨ ਨੂੰ ਮਿਥ ਲਿਆ ਸੀ। ਉਹਨਾਂ ਦੇ ਸੰਘਰਸ਼ ਨੂੰ ਛੁਟਿਆਏ ਬਿਨਾਂ, ਕਿਉਂਕਿ ਕਈ ਵਾਰੀ ਇਹ ਗੱਲ ਆ ਜਾਂਦੀ ਹੈ ਵੀ ਜਦੋਂ ਤੁਸੀਂ ਖਾਲਿਸਤਾਨ ਐਲਾਨਨਾਮੇ ਦੇ ਉੱਤੇ ਬਹਿ ਕੇ ਜਾਂ ਉਹਦੇ ਫੋਕਸ ਦੇ ਵਿੱਚ ਗੱਲ ਕਰਦੇ ਹੋ ਤਾਂ ਸ਼ਾਇਦ ਜਿਨ੍ਹਾਂ ਨੇ ਪਹਿਲਾਂ ਸੰਘਰਸ਼ ਕੀਤਾ ਉਹਨਾਂ ਨੂੰ ਅਸੀਂ ਯੋਗ ਥਾਂ ਨਹੀਂ ਦਿੰਦੇ। ਇਵੇਂ ਦੀ ਪਰਸੈਪਸ਼ਨ ਦੁਨੀਆ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਇੱਦਾਂ ਦੀ ਕੋਈ ਗੱਲ ਨਹੀਂ ਗੀ। ਦਲ ਖਾਲਸਾ ਵੱਲੋਂ ਅਸੀਂ ਉਹਨਾਂ ਹਰ ਇੱਕ ਸਰੀਰ ਦਾ, ਹਰ ਇੱਕ ਰੂਹ ਦਾ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਇਸ ਐਲਾਨਨਾਮੇ ਤੋਂ ਪਹਿਲਾਂ ਵੀ ਆਪਣਾ ਸੰਘਰਸ਼ ਖਾਲਿਸਤਾਨ ਦੀ ਪ੍ਰਾਪਤੀ ਲਈ ਕੀਤਾ। ਇਸ ਡਾਕੂਮੈਂਟ ਨੇ, ਇਸ ਐਲਾਨਨਾਮੇ ਨੇ ਆਪਣੀ ਇੱਕ ਅਹਿਮ ਜਗ੍ਹਾ ਬਣਾਈ। ਉਸ ਦੇ ਬਾਰੇ ਸਰਦਾਰ ਕੰਵਰਪਾਲ ਸਿੰਘ ਹੋਣਾ ਨੇ ਜਿਹੜਾ ਸੰਦੇਸ਼ ਪੜ੍ਹਿਆ ਹੈ ਔਰ ਜਿਹੜਾ ਉਹਨਾਂ ਲੈਕਚਰ ਕੀਤਾ ਹੈ ਉਹਦੇ ਵਿੱਚ ਉਹ ਗੱਲ ਕਰ ਗਏ ਨੇ, ਮੈਂ ਉਹਨੂੰ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ। ਪਰ ਮੋਟੇ ਗੱਲ ਦੇ ਵਿੱਚ ਇੱਕ ਚੀਜ਼ ਮੈਂ ਦੁਬਾਰਾ ਫੇਰ ਰਿਪੀਟ ਕਰ ਦੇਣੀ ਚਾਹੁੰਦਾ ਹੈ ਕਿ ਇਸ ਐਲਾਨਨਾਮੇ ਤੋਂ ਬਾਅਦ ਦੁਨੀਆ ਦੇ ਵਿੱਚ ਇਹ ਗੱਲ ਗਈ ਕਿ ਜਿੰਨੇ ਸਿੰਘ ਸਿੰਘਣੀਆਂ ਪੰਜਾਬ ਦੀ ਧਰਤੀ ਦੇ ਉੱਤੇ ਹਕੂਮਤ ਖਿਲਾਫ ਲੜਦਿਆਂ ਸ਼ਹਾਦਤਾਂ ਪ੍ਰਾਪਤ ਕਰ ਗਏ ਜਾਂ ਉਹਨਾਂ ਦੀਆਂ ਜੇਲ੍ਹਾਂ 'ਚ ਬੈਠੇ ਨੇ ਜਾਂ ਕਿਸੇ ਵੀ ਕਾਰਨ ਉਹਨਾਂ ਦਾ ਤਸ਼ੱਦਦ ਸਹਿ ਚੁੱਕੇ ਜਾਂ ਸਹਿ ਰਹੇ ਨੇ, ਉਹ ਖਾਲਿਸਤਾਨੀ ਨੇ। ਉਹਨਾਂ ਨੂੰ ਇੱਕ ਪਹਿਚਾਣ ਮਿਲੀ। ਇਹਦਾ ਮਤਲਬ ਇਹ ਨਹੀਂ ਹੈ ਕਿ ਪਹਿਲੇ ਕੋਈ ਖਾਲਿਸਤਾਨੀ ਹੈ ਨਹੀਂ ਸੀ, ਉਹ ਵੀ ਸੀ, ਪਰ ਕੌਮੀ ਰੂਪ ਦੇ ਵਿੱਚ, ਵੱਡੇ ਰੂਪ ਦੇ ਵਿੱਚ ਸਾਡੀ ਕੌਮ ਨੂੰ ਬਹੁਤਾਤ ਰੂਪ ਦੇ ਵਿੱਚ ਇਹ ਪਹਿਚਾਣ ਮਿਲੀ ਕਿ ਇਸ ਸੰਘਰਸ਼ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਿਹਾ ਹੈ। ਇਸ ਡਾਕੂਮੈਂਟ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਨੂੰ ਅੱਜ ਨਵੇਂ ਸੰਦਰਭ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ। ਇਹਨਾਂ ਦੇ ਵਿੱਚ ਕੋਈ ਕੱਟ ਵੱਧ ਕੀਤੀ ਜਾ ਸਕਦੀ ਹੈ, ਕਿਉਂਕਿ ਕੋਈ ਵੀ ਇਹ ਡਾਕੂਮੈਂਟ ਸਿਰਫ ਗੁਰਬਾਣੀ ਤੋਂ ਬਿਨਾਂ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਇਲਾਹੀ ਹੋਵੇ ਅਤੇ ਜਿਹਦੇ ਵਿੱਚ ਬਦਲਾਅ ਨਾ ਕੀਤੇ ਜਾ ਸਕਦੇ ਹੋਣ। ਹਾਲਾਤਾਂ ਮੁਤਾਬਕ ਹਰ ਚੀਜ਼ ਦੇ ਵਿੱਚ ਨਵਾਂਪਨ ਆ ਉਹ ਲਿਆਂਦਾ ਜਾ ਸਕਦਾ ਹੈ, ਪਰ ਫਿਰ ਵੀ ਇਸ ਡਾਕੂਮੈਂਟ ਦੇ ਆਧਾਰਿਤ ਹੀ ਜਿਹੜੀਆਂ ਕੁਝ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਸਾਡੇ ਅੱਜ ਦੇ ਨੌਜਵਾਨਾਂ ਨੂੰ ਪੜ੍ਹਨੀਆਂ ਵੀ ਚਾਹੀਦੀਆਂ ਨੇ, ਸਮਝਣੀਆਂ ਵੀ ਚਾਹੀਦੀਆਂ ਨੇ ਔਰ ਅੱਜ ਦੇ ਸੰਦਰਭ ਦੇ ਵਿੱਚ ਵਿਚਾਰਨੀਆਂ ਵੀ ਚਾਹੀਦੀਆਂ ਨੇ, ਉਹ ਮੈਂ ਕੁਝ ਗੱਲਾਂ ਇਸ ਡਾਕੂਮੈਂਟ ਦੇ ਵਿੱਚੋਂ ਪੜ੍ਹ ਕੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਵੀ ਜਿਵੇਂ ਇਹ ਡਾਕੂਮੈਂਟ ਆ ਖਾਲਿਸਤਾਨ ਦੇ ਬਾਰੇ, ਖਾਲਿਸਤਾਨ ਦਾ ਐਲਾਨ ਆ, ਅਤੇ ਇਹਦੇ ਵਿੱਚ ਰਾਜਸੀ ਪੱਖ ਵੀ ਰੱਖਿਆ ਗਿਆ। ਸਾਡਾ ਸਮਾਜਿਕ ਢਾਂਚਾ ਜਿਹੜਾ ਕਿੱਦਾਂ ਦਾ ਹੋਵੇਗਾ ਉਹਦੇ ਬਾਰੇ ਵੀ ਕੁਝ ਚਾਨਣ ਪਾਇਆ ਗਿਆ ਔਰ ਇਹਨੂੰ ਜਿੰਨਾ ਚਾਹੀਏ ਅਸੀਂ ਇਲੈਬੋਰੇਟ ਕਰ ਸਕਦੇ ਹਾਂ, ਜਿੰਨਾ ਚਾਹੀਏ ਇਹਦੇ 'ਚ ਵਿਸਥਾਰ ਕਰ ਸਕਦੇ ਹਾਂ। ਔਰ ਉਹਦੇ ਲਈ ਸਭ ਤੋਂ ਪਹਿਲੀ ਅਪੀਲ ਮੈਂ ਆਪਣੇ ਵਿਦਵਾਨ ਵਰਗ ਨੂੰ ਕਰਾਂਗਾ ਕਿ ਜ਼ਰੂਰੀ ਨਹੀਂ ਕਿ ਇਸੇ ਨੂੰ ਆਧਾਰ ਬਣਾ ਕੇ, ਪਰ ਇਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਲਈਆਂ ਜਾ ਸਕਦੀਆਂ ਨੇ ਉਹਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਤੋਲ ਕੇ ਅਸੀਂ ਆਪਣਾ ਜਿਹੜਾ ਵਿਜ਼ਨ ਹੈ ਅਗਲਾ, ਜਿਹੜਾ ਸਾਡੇ ਇਹ ਢਾਂਚੇ ਨੇ ਅਲੱਗ-ਅਲੱਗ, ਚਾਹੇ ਉਹ ਰਾਜਸੀ ਨੇ, ਚਾਹੇ ਸਮਾਜਿਕ ਨੇ, ਚਾਹੇ ਆਰਥਿਕ ਢਾਂਚੇ ਨੇ, ਉਹਨਾਂ ਦੇ ਉੱਤੇ ਕੰਮ ਕਰਨ ਦੀ ਸਾਨੂੰ ਬਹੁਤ ਜ਼ਰੂਰਤ ਆ। ਸੋ ਉਹ ਅਸੀਂ ਕਰੀਏ। ਪਰ ਜਦੋਂ ਅੱਜ ਦੇ ਸਮਾਜ 'ਚ ਅਸੀਂ ਵਿਚਰਦੇ ਹਾਂ ਅਤੇ ਖਾਲਿਸਤਾਨ ਨੂੰ ਲੈ ਕੇ ਬਹੁਤ ਸਾਰੇ ਭਰਮ ਭੁਲੇਖੇ ਜਿਹੜੇ ਨੇ ਸਰਕਾਰਾਂ ਵੱਲੋਂ ਪਾ ਦਿੱਤੇ ਗਏ ਨੇ। ਕੁਝ ਉਹ ਨੇ ਜਿਹੜੇ ਸਰਕਾਰਾਂ ਨੇ ਪਾ ਦਿੱਤੇ ਅਤੇ ਕਈ ਇਹੋ ਜਿਹੇ ਵੀ ਨੇ ਜਿਹੜੇ ਅਸੀਂ ਆਪਣੇ ਆਪ ਹੀ ਆਪਣੇ ਦਿਮਾਗਾਂ ਦੇ ਵਿੱਚ ਪਾਲੇ ਨੇ ਵੀ ਨਹੀਂ ਜੀ, ਜੇ ਖਾਲਿਸਤਾਨ ਬਣੂਗਾ ਤਾਂ ਆਹ ਕਿੱਦਾਂ ਹੋਊਗਾ, ਉਹ ਕਿੱਦਾਂ ਹੋਊਗਾ, ਸਰਹੱਦ ਕਿੱਧਰ ਨੂੰ ਜਾਊਗੀ, ਟਰੇਡ ਕਿੱਦਾਂ ਕਰੋਗੇ, ਆਰਥਿਕਤਾ ਕਿੱਦਾਂ ਦੀ ਹੋਊਗੀ, ਸਮਾਜਿਕ ਢਾਂਚੇ ਕਿੱਦਾਂ ਦੇ ਹੋਣਗੇ, ਤੁਸੀਂ ਪਿੰਡਾਂ ਦੇ ਸ਼ਮਸ਼ਾਨ ਘਾਟ ਇੱਕ ਕਿੱਦਾਂ ਕਰੋਗੇ, ਗੁਰੂ ਘਰ ਕਿੱਦਾਂ ਇੱਕ ਕਰੋਗੇ। ਇਹੋ ਜਿਹੇ ਬੜੇ ਬੇਤੁਕੇ ਜਿਹੇ ਸਵਾਲ, ਪਰ ਅਹਿਮ ਸਵਾਲ। ਬੇਤੁਕੇ ਮੈਂ ਕਈ ਵਾਰੀ ਇਸ ਕਰਕੇ ਨਾਲ ਸ਼ਬਦ ਵਰਤਿਆ ਅਤੇ ਅਹਿਮ ਦੋਵੇਂ ਸ਼ਬਦ ਵਰਤੇ ਨੇ ਵੀ ਇਹ ਅਹਿਮੀਅਤ ਰੱਖਦੇ ਨੇ ਜੇ ਇਹਨਾਂ ਨੂੰ ਕੋਈ ਸੀਰੀਅਸ ਹੋ ਕੇ ਕਰੇ ਤੇ।
ਪਰ ਜੇ ਸਿਰਫ ਢੁੱਚਰ ਡਾਉਣ ਲਈ ਕਰਨੇ ਨੇ ਤਾਂ ਫਿਰ ਇਹ ਬੇਤੁਕੇ ਨੇ। ਪਰ ਜੇ ਇਹਨੂੰ ਸੀਰੀਅਸ ਹੋ ਕੇ ਸੋਚਿਆ ਜਾਵੇ ਤਾਂ ਫਿਰ ਇਹਨਾਂ ਦੇ ਉੱਤੇ ਕੰਮ ਕਰਨ ਦੀ ਸਾਨੂੰ ਜ਼ਰੂਰਤ ਆ। ਅਤੇ ਉਹਨਾਂ ਦੇ ਵਿੱਚੋਂ ਕਈਆਂ ਦੇ ਜਵਾਬ ਇਸ ਡਾਕੂਮੈਂਟ ਦੇ ਵਿੱਚ ਹੈਗੇ ਨੇ, ਅਤੇ ਜਿਨ੍ਹਾਂ ਨੂੰ ਹੋਰ ਜ਼ਿਆਦਾ ਮੈਨੂੰ ਲੱਗਦਾ ਨਿਖਾਰਨ ਦੀ ਜ਼ਰੂਰਤ ਆ। ਖੈਰ ਜਿੰਨੇ ਕੁ ਇਹਦੇ ਵਿੱਚ ਹੈ ਨੇ ਉਹ ਮੈਂ ਕੋਟ ਕਰਕੇ ਜ਼ਰੂਰ ਤੁਹਾਡੇ ਨਾਲ ਜਿਹੜੀ ਗੱਲ ਹੈ ਉਹ ਸਾਂਝੀ ਕਰਨੀ ਚਾਹੁੰਦਾ ਹਾਂ। ਵੀ ਜਿਵੇਂ ਇੱਕ ਪਹਿਲਾ ਢੁੱਚਰ ਡਾਈ ਜਾਂਦੀ ਆ ਲੋਕਾਂ ਵੱਲੋਂ ਜਾਂ ਸਰਕਾਰਾਂ ਵੱਲੋਂ, ਉਹ ਇਹ ਵੀ ਜਿੱਦਣ ਖਾਲਿਸਤਾਨ ਜਦੋਂ ਬਣਾਉਣ ਦੀ ਗੱਲ ਕਰਦੇ ਨੇ ਅਤੇ ਇਹਨਾਂ ਦਾ ਮਤਲਬ ਆ ਵੀ ਖੂਨ ਖਰਾਬਾ ਹੋਵੇ, 47 ਵਾਂਗੂ ਵੱਢ ਵਢਾਈਆ ਹੋਊਗਾ, ਇਹੋ ਜਿਹੇ ਇੱਥੋਂ ਹਿੰਦੂ ਕੱਢ ਦਿੱਤੇ ਜਾਣਗੇ, ਬਾਕੀ ਇੰਡੀਆ ਦੇ ਵਿੱਚ ਵਸਦੇ ਸਿੱਖਾਂ ਦਾ ਕੀ ਹਾਲ ਹੋਊਗਾ, ਇੱਦਾਂ ਦੇ ਸਵਾਲ ਉਠਾਏ ਜਾਂਦੇ ਨੇ। ਪਰ ਉਸ ਸਮੇਂ ਦੀ ਲੀਡਰਸ਼ਿਪ ਦੀ ਦੂਰਅੰਦੇਸ਼ੀ ਵੇਖੀਏ ਅਸੀਂ ਵੀ ਇਸ ਡਾਕੂਮੈਂਟ ਦੇ ਵਿੱਚ ਸੰਕੇਤਕ ਰੂਪ 'ਚ ਉਹਦਾ ਜਵਾਬ ਦਿੱਤੇ ਹੋਏ ਨੇ। ਮੈਂ ਹੂਬਹੂ ਉਹਨਾਂ ਦੇ ਸ਼ਬਦ ਪੜ੍ਹ ਕੇ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਕਿ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਇੱਥੇ ਉਥਲ ਪੁਥਲ ਹੋਊਗੀ, ਇੱਥੇ ਪਤਾ ਨਹੀਂ ਕਿਵੇਂ ਮਤਲਬ ਭਗਦੜ ਮਚੇਗੀ, ਸੋ ਉਹਦੇ ਵਿੱਚ ਜਵਾਬ ਦਿੰਦੇ ਨੇ ਕਿ ਅਸੀਂ ਕੋਈ ਉਥਲ ਪੁਥਲ ਕਰਨ ਅਤੇ ਅਜਾਹੀਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਅਤੇ ਦੂਸਰਿਆਂ ਪਾਸੋਂ ਵੀ ਇਹੋ ਆਸ ਕਰਦੇ ਹਾਂ। ਮਤਲਬ ਇਹ ਜ਼ਿੰਮੇਵਾਰੀ ਇਕੱਲੀ ਸਾਡੀ ਨਹੀਂ ਗੀ ਵੀ ਉਥਲ ਪੁਥਲ ਨਾ ਹੋਵੇ ਅਤੇ ਲਹੂ ਨਾ ਡੁੱਲੇ, ਇਹਦੀ ਜ਼ਿੰਮੇਵਾਰੀ ਦੂਸਰੀਆਂ ਧਿਰਾਂ 'ਤੇ ਵੀ ਹੈ। ਦੂਸਰੀਆਂ ਧਿਰਾਂ ਦਾ ਮਤਲਬ ਇਹ ਨਹੀਂ ਕਿ ਪੰਥਕ ਪਿੜ ਵਿੱਚ ਵਿਚਰਦੀਆਂ, ਦੂਸਰੀ ਧਿਰ ਦਾ ਮਤਲਬ ਆ ਹਿੰਦੁਸਤਾਨ ਦੇ ਉੱਤੇ ਵੀ ਹੈ, ਉਹਨਾਂ ਦੇ ਉੱਤੇ ਵੀ ਇਹ ਬਰਾਬਰ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਮਸਲੇ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਹੱਲ ਕਰੇ। ਔਰ ਇਹਦੇ ਨਾਲ ਹੀ ਅੱਗੇ ਲਿਖਦੇ ਨੇ ਕਿ ਭਾਰਤ ਦੀ ਹਿੰਦੂ ਬਹੁਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਹਾਂ। ਮਤਲਬ ਉਹ ਆਪਣਾ ਪੱਖ ਰੱਖ ਰਹੇ ਨੇ ਵੀ ਅਸੀਂ ਤੁਹਾਡੇ ਸਾਹਮਣੇ ਇਹ ਆਪਣਾ ਪੱਖ ਜ਼ਾਹਰ ਕਰਦੇ ਹਾਂ ਵੀ ਅਸੀਂ ਗੱਲਬਾਤ ਦੇ ਰਾਹੀਂ ਇਸ ਮਸਲੇ ਨੂੰ ਨਜਿੱਠਣ ਦੇ ਲਈ ਤਿਆਰ ਹਾਂ। ਹੁਣ ਇੱਕ ਧਿਰ ਤਿਆਰ ਬੈਠੀ ਆ ਅਤੇ ਦੂਸਰੇ ਪਾਸਿਓਂ ਕਮੀ ਫਿਰ ਕਿੱਧਰੋਂ ਆ? ਸਰਕਾਰ ਵਾਲੇ ਪਾਸਿਓਂ ਆ, ਜਿਸ ਦੇ ਨਾਲ ਅਸੀਂ ਲੜ ਰਹੇ ਹਾਂ ਉੱਧਰਲੇ ਪਾਸਿਓਂ ਆ। ਸੋ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਵੀ ਇਸ ਮਸਲੇ ਨੂੰ ਬਹਿ ਕੇ ਨਜਿੱਠਿਆ ਜਾਵੇ, ਅਤੇ ਇਹੀ ਗੱਲ ਕਸ਼ਮੀਰ 'ਤੇ ਵੀ ਢੁੱਕਦੀ ਆ। ਕਸ਼ਮੀਰ ਦਾ ਮਸਲਾ ਵੀ ਪੋਲੀਟੀਕਲੀ ਬਹਿ ਕੇ ਹੱਲ ਹੋਣਾ ਆ, ਪਰ ਇੰਡੀਆ ਦਾ ਇਹ ਰਵੱਈਆ ਹੈ ਕਿ ਉਹ ਹਰ ਇਸ ਤਰ੍ਹਾਂ ਦੀ ਮੂਵਮੈਂਟ ਨੂੰ ਹਥਿਆਰ ਦੇ ਨਾਲ ਦੱਬਣਾ ਚਾਹੁੰਦਾ ਹੈ, ਲੋਕਾਂ ਨੂੰ ਜੇਲ੍ਹਾਂ 'ਚ ਸੁੱਟ ਕੇ ਦੱਬਣਾ ਚਾਹੁੰਦਾ ਹੈ, ਜਿਹੜਾ ਆਵਾਜ਼ ਚੁੱਕਦਾ ਹੈ ਉਹਦੀ ਆਵਾਜ਼ ਨੂੰ ਬੰਦ ਕਰਕੇ ਦੱਬਣਾ ਚਾਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਲਗਾਤਾਰ ਚੱਲਦੀਆਂ ਆ ਰਹੀਆਂ ਨੇ, ਪਰ ਇਸ ਤਰੀਕੇ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਪਰ ਸਾਡੀ ਲੀਡਰਸ਼ਿਪ ਦੀ ਉਸ ਸਮੇਂ ਦੀ ਇਹ ਮੈਚਿਓਰਿਟੀ ਹੀ ਕਿ ਉਹਨਾਂ ਨੇ ਉਦਣ ਵੀ ਇਹ ਗੱਲ ਕਹੀ ਵੀ ਅਸੀਂ ਇਸ ਚੀਜ਼ ਲਈ ਤਿਆਰ ਹਾਂ, ਔਰ ਇਹ ਗੱਲ ਉਦਣ ਕਹਿ ਰਹੇ ਨੇ ਸਾਡੀ ਖੁੱਲ੍ਹਦਿਲੀ ਵੇਖੋ ਜਿੱਦਣ ਅਸੀਂ ਹਿੰਦੁਸਤਾਨ ਦਾ ਹਮਲਾ ਆਪਣੇ ਅਕਾਲ ਤਖਤ ਸਾਹਿਬ ਦੇ ਉੱਤੇ ਵੇਖ ਚੁੱਕੇ ਹਾਂ। ਉਦਣ ਵੀ ਸਿੱਖ ਇੰਨੀ ਨਰਮਾਈ ਅਤੇ ਇੰਨੀ ਸ਼ਾਂਤੀ ਵਿਖਾਲ ਰਿਹਾ ਆ ਕਿ ਉਹ ਕਹਿ ਰਿਹਾ ਵੀ ਆਓ ਗੱਲਬਾਤ ਦੇ ਨਾਲ ਬਹਿ ਕੇ ਮਸਲਾ ਹੱਲ ਕਰੀਏ। ਪਰ ਦੂਸਰੇ ਪਾਸੇ ਜਿਹੜੀ ਬਹੁ ਗਿਣਤੀ ਔਰ ਜਿਹੜਾ ਇਹ ਹਿੰਦੂ ਤੋਂ ਵੀ ਮੁਲਕ ਆ, ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਤਾਂ ਪਰਮੋ ਹਿੰਸਾ ਦੇ ਉੱਤੇ ਵਿਸ਼ਵਾਸ ਰੱਖਦੇ ਹਾਂ, ਅਸੀਂ ਬੜੇ ਸੌਫਟ ਹਾਰਟਡ ਹਾਂ, ਸਾਡੇ ਦਿਲ ਬੜੇ ਨਰਮ ਨੇ ਜੀ, ਅਸੀਂ ਤਾਂ ਜੀਵ ਹੱਤਿਆ ਤੱਕ ਨਹੀਂ ਕਰਦੇ, ਉਹ ਬੰਦਾ ਹੈ ਜਾਂ ਉਹ ਸਰਕਾਰਾਂ ਕਿੱਧਰ ਨੂੰ ਜਾ ਰਹੀਆਂ ਨੇ। ਸੋ ਇਹ ਸਵਾਲੀਆ ਚਿੰਨ੍ਹਾਂ ਦੇ ਉਹਨਾਂ ਦੇ ਉੱਤੇ। ਸੋ ਇਸੇ ਗੱਲ ਦੀ ਉਹ ਅੱਗੇ ਜਿਹੜੀ ਦੂਸਰੀ ਮੁਲਕਾਂ ਦੇ ਵਿੱਚ ਦੀ ਜਿਹੜੀ ਗੱਲ ਆ ਉਹਨਾਂ ਦੀ ਮੈਚਿਓਰਟੀ ਆ ਉਹ ਕਿੱਥੋਂ ਦਿਖਦੀ ਆ ਵੀ ਉਹ ਇਸ ਮੁਲਕ ਨੂੰ ਦੁਨੀਆ ਦੇ ਵਿੱਚੋਂ ਕੋਈ ਆਈਸੋਲੇਟ ਨਹੀਂ ਕਰਨਾ ਚਾਹੁੰਦੇ। ਆਈਸੋਲੇਟ ਦਾ ਮਤਲਬ ਹੁੰਦਾ ਵੀ ਦੁਨੀਆ ਨਾਲੋਂ ਵੱਖਰਾ ਜਿਹਾ ਨਹੀਂ ਕਰਨਾ ਚਾਹੁੰਦੇ ਵੀ ਇਹ ਦੁਨੀਆ ਦੇ ਵਿੱਚ ਮਿਲੇ ਹੀ ਨਾ ਕਿਸੇ ਦੇ ਨਾਲ ਜਾਂ ਦੁਨੀਆ ਦੇ ਵਿੱਚ ਵਿਚਰੇ ਹੀ ਨਾ ਕਿਸੇ ਦੇ ਨਾਲ। ਉਹ ਇਸ ਸਮਾਜ ਦੇ ਵਿੱਚ ਇਸ ਪੂਰੀ ਦੁਨੀਆ ਦੇ ਵਿੱਚ ਇੱਕ ਰਾਜ ਸਥਾਪਿਤ ਕਰਨਾ ਚਾਹੁੰਦੇ ਨੇ, ਔਰ ਉਹਦੇ ਲਈ ਉਹ ਅਪੀਲ ਕਰਦੇ ਨੇ। ਕਿਹਨਾਂ ਨੂੰ ਅਪੀਲ ਕਰਦੇ ਨੇ? ਉਹ ਕਹਿੰਦੇ UNO, ਜਿਹਨੂੰ ਅੱਜ ਕੱਲ੍ਹ UN ਇਕੱਲਾ ਕਹਿ ਦਿੱਤਾ ਜਾਂਦਾ, UNO ਅਤੇ ਉਸ ਦੇ ਸਾਰੇ ਮੈਂਬਰ ਦੇਸ਼ਾਂ ਤੋਂ ਵੀ ਰਾਜਸੀ ਮਾਨਤਾ ਦੀ ਮੰਗ ਕਰਦੇ ਆ। ਮਤਲਬ ਕਿ ਇੱਕ ਦੂਸਰੇ ਨੂੰ ਅਪਣਾਉਣ ਦੀ ਮੰਗ ਕਰਦੇ ਨੇ ਵੀ ਜਿਹੜੇ ਉਹ ਵਰਲਡ ਪਾਵਰਸ ਨੇ ਉਹਨਾਂ ਨੂੰ ਇਹ ਕਹਿ ਰਹੇ ਨੇ ਵੀ ਜਿਹੜਾ ਸਾਡਾ ਰਾਜਸੀ ਢਾਂਚਾ ਹੈ, ਜਿਹੜਾ ਖਾਲਿਸਤਾਨ ਆ, ਉਹਨੂੰ ਰਿਕੋਗਨਾਈਜ਼ ਕੀਤਾ ਜਾਵੇ। ਸੋ ਉਹਨੂੰ ਰਿਕੋਗਨਾਈਜ਼ ਕਰਨ ਦਾ ਮਤਲਬ ਕਿ ਅਸੀਂ ਦੁਨੀਆ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਹਾਂ। ਅਸੀਂ ਕੋਈ ਇਹ ਨਹੀਂ ਚਾਹੁੰਦੇ ਕਿ ਸਾਡੇ ਇਸ ਬਾਰਡਰ ਦੇ ਆਲੇ ਦੁਆਲੇ ਇੱਕ ਐਸੀ ਤਾਰ ਲੱਗ ਜੇ ਜਿਹਦੇ ਵਿੱਚ ਸਿਰਫ ਸਿੱਖ ਜਿਹੜੇ ਆ ਉਹ ਇੱਕ ਸੁਪਨੇ ਵਾਂਗੂ ਰਹਿਣ ਅਤੇ ਬਾਕੀ ਦੁਨੀਆ ਲਈ ਇਹ ਹੋ ਜਾਏ ਕਿ ਪਤਾ ਨਹੀਂ ਸਿੱਖ ਹੁੰਦੇ ਵੀ ਕਿੱਦਾਂ ਦੇ ਨੇ। ਜਾਂ ਅਸੀਂ ਕੋਈ ਇੱਦਾਂ ਦਾ ਰਾਜ ਨਹੀਂ ਚਾਹੁੰਦੇ ਵੀ ਸਾਡੇ ਬਾਰਡਰਾਂ ਦੇ ਉੱਤੇ ਸਿਰਫ ਤੋਪਾਂ ਹੀ ਬੀੜੀਆਂ ਹੋਣ ਅਤੇ ਬੰਦੇ 47 ਲੈ ਕੇ ਖਲੋਤੇ ਹੋਣ ਵੀ ਜਿਹਨੇ ਇੱਧਰ ਨੂੰ ਅੱਖ ਕੀਤੀ ਅਤੇ ਅਸੀਂ ਝਾੜ ਕੇ ਰੱਖ ਦਿਆਂਗੇ ਵੀ ਇਸ ਧਰਤੀ 'ਤੇ ਅਸੀਂ ਕਿਸੇ ਦਾ ਪੈਰ ਨਹੀਂ ਪੈਣ ਦੇਣਾ। ਇੱਦਾਂ ਦੀ ਕੋਈ ਗੱਲ ਨਹੀਂ ਗੀ। ਅਸੀਂ ਇਸ ਦੁਨੀਆ ਦੇ ਨਾਲ ਰਲ ਕੇ ਚੱਲਣਾ ਚਾਹੁੰਦੇ ਹਾਂ। ਜਿਵੇਂ ਦੂਸਰੇ ਮੁਲਕ ਬਣੇ ਨੇ ਉਵੇਂ ਸਾਡਾ ਇੱਕ ਮੁਲਕ ਬਣੇਗਾ, ਪਰ ਉਹਦਾ ਢਾਂਚਾ, ਉਹਦਾ ਸਿਸਟਮ ਅਸੀਂ ਆਪਣੀ ਵਿਚਾਰਧਾਰਾ ਦੇ ਅਨੁਸਾਰ ਜਿਹੜਾ ਆ ਉਸਾਰਨਾ ਆ। ਸੋ ਉੱਥੇ ਹੀ ਉਹ ਇਸ ਗੱਲ ਦੀ ਅਪੀਲ ਕਰਦੇ ਨੇ UNO ਪਾਸ ਅਸੀਂ ਖਾਲਿਸਤਾਨ ਸੰਬੰਧੀ ਸਿਆਸੀ, ਇਹ ਸ਼ਬਦ ਲਿਖਣ ਵਾਲੇ ਨੇ ਵੀ UNO ਪਾਸ ਅਸੀਂ ਸਿਆਸੀ, ਫੌਜੀ ਅਤੇ ਮਨੁੱਖੀ ਅਧਿਕਾਰਾਂ ਦੇ ਪੈਦਾ ਹੋਏ
ਅਤੇ ਪੈਦਾ ਹੋਣ ਵਾਲੇ ਮਸਲਿਆਂ ਵਿੱਚ ਵੀ ਸਹਾਇਤਾ ਦੀ ਮੰਗ ਕਰਦੇ। ਹੁਣ ਇੱਥੇ ਅਹਿਮ ਇੱਕ ਸਵਾਲ ਹੈ ਜਿਹੜਾ ਸਾਡਾ ਕਈ ਵਾਰੀ ਮਤਲਬ ਸਾਡੇ ਸਾਹਮਣੇ ਫੇਰ ਸੁੱਟਿਆ ਜਾਂਦਾ ਸਮਾਜ ਦੇ ਵਿੱਚ ਵੀ ਜੇ ਤੁਸੀਂ ਖਾਲਿਸਤਾਨ ਲੈ ਲਿਆ, ਜੇ ਤੁਸੀਂ ਆਜ਼ਾਦ ਕਰ ਲਿਆ ਤੇ ਫੌਜ ਕਿੱਥੋਂ ਲਿਆਓਗੇ, ਸਰਹੱਦਾਂ ਦੀ ਰਾਖੀ ਕਿਵੇਂ ਕਰੋਗੇ, ਤੁਹਾਡੇ ਕੋਲ ਮਿਲਟਰੀ ਕਿੱਥੇ ਆ, ਇਹੋ ਜਿਹੀਆਂ ਸਾਰੀਆਂ ਚੀਜ਼ਾਂ ਸੁੱਟੀਆਂ ਜਾਂਦੀਆਂ ਨੇ। ਪਰ ਉੱਥੇ ਉਹ ਇਸ ਰਿਐਲਿਟੀ ਨੂੰ ਮਹਿਸੂਸ ਕਰਦੇ ਹੋਏ ਕਿ ਹਾਲ ਦੀ ਘੜੀ ਸਾਡੇ ਕੋਲ ਓਨੀ ਵੱਡੀ ਮਿਲਟਰੀ ਨਹੀਂ ਮੌਜੂਦ ਵੀ ਅਸੀਂ ਆਪਣੀਆਂ ਸਰਹੱਦਾਂ ਨੂੰ ਮਹਿਫੂਜ਼ ਕਰੀਏ, ਪਰ ਅਸੀਂ ਦੁਨੀਆ ਨੂੰ ਅਪੀਲ ਕੀਤੀ ਵੀ ਸਾਡੀ ਇਹਨਾਂ ਚੀਜ਼ਾਂ 'ਚ ਮਦਦ ਕੀਤੀ ਜਾਵੇ। ਪਰ ਇਹ ਇਸ ਡਾਕੂਮੈਂਟ 'ਤੇ ਆਧਾਰਿਤ ਆ। ਪਰ ਜੇ ਇਹਨੂੰ ਤੁਸੀਂ ਅੱਜ ਦੇ ਹਿਸਾਬ ਨਾਲ ਇਲੈਬੋਰੇਟ ਕਰੋ ਜਾਂ ਇਹਨੂੰ ਥੋੜ੍ਹਾ ਹੋਰ ਜ਼ਿਆਦਾ ਬੈਟਰ ਅਸੀਂ ਕਰਨਾ ਹੋਵੇ ਤਾਂ ਇਹਦਾ ਜਵਾਬ ਇਹ ਬਣਦਾ ਆ ਵੀ ਜਿਹੜੀ ਦੁਨੀਆ ਸਾਨੂੰ ਕਹਿੰਦੀ ਹੈ ਵੀ ਤੁਸੀਂ ਮਿਲਟਰੀ ਕਿੱਥੋਂ ਲਿਆਓਗੇ, ਤੁਸੀਂ ਸਰਹੱਦਾਂ ਸੁਰੱਖਿਅਤ ਕਿਵੇਂ ਕਰੋਗੇ, ਜਾਂ ਤੁਸੀਂ ਹਥਿਆਰ ਕਿੱਥੋਂ ਲਿਆਓਗੇ ਇਹਨਾਂ ਚੀਜ਼ਾਂ ਨੂੰ ਸੁਰੱਖਿਅਤ ਕਰਨ ਦੇ ਲਈ, ਇਹਦਾ ਜਵਾਬ ਬੜਾ ਸਾਫ਼ ਜਿਹਾ ਹੈ। ਅਸੀਂ ਦੁਨੀਆ ਦੇ ਨਾਲੋਂ ਟਰੇਡ ਖਤਮ ਨਹੀਂ ਕਰ ਦੇਣਾ। ਇੰਡੀਆ ਜਿਹੜਾ ਅੱਜ ਵੀ ਸਾਨੂੰ ਵੇਖੋ ਵੀ 70 ਸਾਲ ਹੋ ਗਏ ਇਸ ਮੁਲਕ ਨੂੰ ਬਣੇ ਨੂੰ, 75, ਇਹ ਕੱਲ੍ਹ ਵੀ ਫਰਾਂਸ ਦੇ ਕੋਲੋਂ ਹਥਿਆਰ ਖਰੀਦ ਰਿਹਾ ਹੈ। ਇਹ ਮੁਲਕ ਜਿਹਨੂੰ 75 ਸਾਲ ਹੋ ਗਏ ਬਣੇ ਨੂੰ, ਉਹ ਅਜੇ ਵੀ ਜਿਹੜੇ ਹਥਿਆਰ ਆ ਜਾਂ ਜਹਾਜ਼ ਆ ਉਹ ਕੱਲ੍ਹ ਅਜੇ ਫਰਾਂਸ ਦੇ ਕੋਲੋਂ ਖਰੀਦ ਕੇ ਹਟਿਆ। ਸੋ ਅਸੀਂ ਵੀ ਦੁਨੀਆ ਦੇ ਕੋਲੋਂ ਖਰੀਦ ਸਕਾਂਗੇ। ਅਤੇ ਜਿਹੜੀ ਸਾਡੀ ਫੌਜੀ ਨਫਰੀ ਆ ਵੀ ਫੌਜ ਕਿੱਥੋਂ ਲਿਆਓਗੇ, ਇਹਦਾ ਜਵਾਬ ਬੜਾ ਸੌਖਾ ਜਿਹਾ ਆ। ਇਹਨੂੰ ਹੋਰ ਜ਼ਿਆਦਾ ਵੀ ਮੈਂ ਵਾਰ-ਵਾਰ ਕਹਿ ਰਿਹਾ ਵੀ ਇਹਦੇ 'ਚ ਕਲੈਰਿਟੀ ਲਿਆਂਦੀ ਜਾ ਸਕਦੀ ਹੈ। ਅੱਜ ਦੇ ਸਮੇਂ ਦੇ ਵਿੱਚ ਜੇ ਆંકੜਿਆਂ ਦੇ ਮੁਤਾਬਕ ਜਾਈਏ, ਇਹ ਥੋੜ੍ਹਾ ਬਹੁਤੀ ਪਰਸੈਂਟੇਜ ਉੱਪਰ ਥੱਲੇ ਹੋ ਸਕਦੀ, ਪਰ ਰਾਊਂਡ ਫਿਗਰ ਮੈਂ ਤੁਹਾਨੂੰ ਦੱਸਣ ਲੱਗਾ ਕਿ ਇੰਡੀਆ ਦੀ ਜਿਹਦੀ ਤਕਰੀਬਨ 150 ਕਰੋੜ ਦੀ ਆਬਾਦੀ ਆ, ਇਹਨਾਂ ਦੇ ਕੋਲ ਤਕਰੀਬਨ 21-22 ਲੱਖ ਫੌਜ ਆ। ਔਰ ਉਸ 21-22 ਲੱਖ ਫੌਜ ਦੇ ਵਿੱਚ ਤਕਰੀਬਨ 1 ਲੱਖ ਬੰਦਾ ਪੰਜਾਬ ਦਾ ਆ। ਅਤੇ ਜਿੱਦਣ ਖਾਲਿਸਤਾਨ ਬਣੇਗਾ, ਉਹ ਮੈਂ ਇਸ ਪੰਜਾਬ ਦੀ ਗੱਲ ਕਰ ਰਿਹਾ ਹਾਂ। ਹਾਲਾਂਕਿ ਸਾਡਾ ਜਿਹੜਾ ਸੰਕਲਪ ਹੈ ਉਹ ਪੰਜਾਬੀ ਬੋਲਦੇ ਇਲਾਕਿਆਂ ਤੱਕ ਵੀ ਜਾਂਦਾ ਆ। ਜਿਹੜਾ ਸਾਡਾ ਦਾਅਵਾ ਆ ਉਹ ਸਿਰਫ ਇਸ ਪੰਜਾਬ ਤੱਕ ਸੀਮਤ ਨਹੀਂ ਰਹਿੰਦਾ, ਉਹ ਜਿੱਥੇ ਜਿੱਥੇ ਪੰਜਾਬੀ ਬੋਲਦੇ ਇਲਾਕੇ ਨੇ, ਚਾਹੇ ਹਰਿਆਣੇ ਦੇ ਨੇ, ਹਿਮਾਚਲ ਦੇ ਨੇ, ਰਾਜਸਥਾਨ ਦੇ ਨੇ, ਉੱਥੇ ਤੱਕ ਸਾਡਾ ਦਾਅਵਾ ਜਾਂਦਾ ਹੈ। ਪਰ ਸਿਰਫ ਜੇ ਇਸ ਪੰਜਾਬ ਦੀ ਵੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਤਕਰੀਬਨ 1 ਲੱਖ ਬੰਦਾ ਪੰਜਾਬ ਦਾ ਆ। ਅਤੇ ਜਿੱਦਣ ਖਾਲਿਸਤਾਨ ਬਣੇਗਾ ਉਹ ਇੰਡੀਆ ਦੀਆਂ ਸਰਹੱਦਾਂ 'ਤੇ ਥੋੜ੍ਹੀ ਬੈਠਾ ਰਹੇਗਾ। ਉਹ ਇੱਕ ਟ੍ਰੇਨਡ ਮਿਲਟਰੀ ਆਫੀਸਰਸ, JCOs, ਸਿਪਾਹੀ, ਹਰ ਤਰ੍ਹਾਂ ਦਾ ਬੰਦਾ ਪੰਜਾਬ ਦੀ ਰਾਖੀ ਕਰਨ ਦੇ ਲਈ ਵਚਨਬੱਧ ਹੋਏਗਾ। ਔਰ ਇਹ ਮੁਸੀਬਤਾਂ ਸਕਿੰਟਾਂ 'ਚ ਹੱਲ ਹੁੰਦੀਆਂ ਨੇ ਵੀ ਤੁਸੀਂ ਫੌਜ ਕਿੱਥੋਂ ਲਿਆਓਗੇ, ਪੁਲਿਸ ਕਿੱਥੋਂ ਲਿਆਓਗੇ। 80,000 ਦੇ ਤਕਰੀਬਨ ਪੰਜਾਬ ਦੇ ਵਿੱਚ ਪੁਲਿਸ ਆ। ਇਹਨੇ ਚੁੱਕ ਕੇ ਤੇ ਪਾਕਿਸਤਾਨ ਥੋੜ੍ਹੀ ਚੱਲ ਜਾਣਾ ਜਾਂ ਇੰਡੀਆ ਦੇ ਕੋਲ ਥੋੜ੍ਹੀ ਚੱਲ ਜਾਣਾ। ਇਹਨਾਂ ਨੇ ਬਾਅਦ ਵਿੱਚ ਖਾਲਿਸਤਾਨ ਦੀ ਸਰਕਾਰ ਦੇ ਹੁਕਮ ਵਜਾਉਣੇ ਨੇ। ਜਿਵੇਂ ਅੱਜ ਇਹ ਹਿੰਦੁਸਤਾਨ ਦੀ ਸੇਵਾ ਕਰਦੇ ਨੇ ਕਿਉਂਕਿ ਉੱਧਰੋਂ ਤਨਖਾਹਾਂ ਮਿਲਦੀਆਂ ਨੇ, ਉੱਧਰੋਂ ਪੈਨਸ਼ਨ ਮਿਲਦੀ ਆ, ਉਹ ਇਹੀ ਸਾਰੀ ਚੀਜ਼ਾਂ ਇਸ ਪੁਲਿਸ ਨੂੰ, ਇਸ ਆਰਮੀ ਨੂੰ ਖਾਲਿਸਤਾਨ ਦੀ ਸਰਕਾਰ ਮੁਹੱਈਆ ਕਰਵਾਏਗੀ ਅਤੇ ਇਹਨਾਂ ਦੀ ਲੋਇਲਟੀ ਆਪਣੇ ਆਪ ਸਾਡੇ ਪੰਜਾਬ ਦੇ ਪ੍ਰਤੀ ਬਦਲ ਜਾਏਗੀ। ਸੋ ਇਹ ਸਾਰੀਆਂ ਚੀਜ਼ਾਂ ਹੱਲ ਹੁੰਦੀਆਂ ਨੇ ਇਹਦੇ ਵਿੱਚ। ਸੋ ਅੱਗੇ ਜਾ ਕੇ ਜਿਹੜੀ ਉਹ ਗੱਲ ਕਰਦੇ ਨੇ, ਜਿਹਦਾ ਮੈਂ ਕੁਝ ਹੱਦ ਤੱਕ ਜਵਾਬ ਦੇ ਤਾ, ਦੂਸਰਾ ਵਿੱਚ ਉਹ ਗੱਲ ਕਰਦੇ ਨੇ ਵੀ ਜਦੋਂ ਦੁਨੀਆ ਦੇ ਵਿੱਚ ਇਹ ਕਿਹਾ ਜਾਂਦਾ ਵੀ ਜੇ ਇਹਨਾਂ ਨੇ ਖਾਲਿਸਤਾਨ ਬਣਾ ਲਿਆ ਸ਼ਾਇਦ ਇਹਨਾਂ ਦੇ ਕੋਲੋਂ ਦਫ਼ਤਰ ਨਹੀਂ ਚੱਲਣੇ, ਜਾਂ ਪਤਾ ਨਹੀਂ ਸ਼ਾਇਦ ਜਿਹੜੇ ਦਫ਼ਤਰਾਂ ਦੇ ਵਿੱਚ, ਬੈਂਕਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀਆਂ ਨੌਕਰੀਆਂ ਚੱਲ ਜਾਣੀਆਂ, ਅਸੀਂ ਸਾਰੇ ਨਵੇਂ ਸਿਰਿਓਂ ਭਰਤੀ ਕਰਨੀ ਆ। ਇੱਦਾਂ ਦੀ ਕੋਈ ਗੱਲ ਨਹੀਂ ਹੋਣੀ। ਇਹ ਬੈਂਕਾਂ ਇੱਥੇ ਹੀ ਰਹਿਣੀਆਂ ਨੇ। ਬੈਂਕਾਂ ਇੰਟਰਨੈਸ਼ਨਲਾਈਜ਼ ਹੁੰਦੀਆਂ ਨੇ। ਸਾਡੀ ਪੰਜਾਬ ਨੈਸ਼ਨਲ ਬੈਂਕ ਆ, ਉਹ ਸਾਡੀ ਪੰਜਾਬ ਦੀ ਜੰਪਲ ਆ, ਸਭ ਤੋਂ ਵੱਡੀ ਬੈਂਕ ਸਾਡੀ ਬਣ ਸਕਦੀ। ਨਵੀਆਂ ਬੈਂਕਾਂ ਵੀ ਇਨਵੋਲਵ ਕੀਤੀਆਂ ਜਾ ਸਕਦੀਆਂ ਨੇ, ਇੰਟਰੋਡਿਊਸ ਕੀਤੀਆਂ ਜਾ ਸਕਦੀਆਂ ਨੇ। ਪਰ ਇਹਦੇ ਬਾਰੇ ਦੇ ਵਿੱਚ ਜਿਹੜੀ ਉਹ ਗੱਲ ਲਿਖਦੇ ਨੇ, ਉਹ ਕਹਿੰਦੇ ਖਾਲਿਸਤਾਨ ਮੌਜੂਦਾ ਤਰਜ਼ ਹਕੂਮਤ ਜਾਂ ਪ੍ਰਬੰਧਕੀ ਬਣਨ ਵਿੱਚ ਫਿਲਹਾਲ ਕੋਈ ਤਬਦੀਲੀ ਨਹੀਂ ਕਰਨਾ ਚਾਹੁੰਦਾ। ਮਤਲਬ ਜਿਹੜਾ ਪ੍ਰਬੰਧਕੀ ਢਾਂਚਾ ਸਾਡਾ ਚੱਲਦਾ ਪਿਆ ਹੈ, ਸਰਕਾਰੀ ਦਫ਼ਤਰ ਚੱਲਦੇ ਪਏ ਨੇ, ਪਟਵਾਰਖਾਨੇ ਚੱਲਦੇ ਪਏ ਨੇ, ਹਸਪੀਟਲ ਚੱਲਦੇ ਪਏ ਨੇ, ਜਾਂ ਇਹੋ ਜਿਹੀਆਂ ਹੋਰ ਨਿੱਕੀਆਂ ਜਾਂ ਵੱਡੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਦੀ ਸੇਵਾ ਦੇ ਲਈ ਨੇ, ਉਹ ਚੱਲਦੀਆਂ ਪਈਆਂ ਨੇ। ਉਹਨਾਂ ਦੇ ਵਿੱਚ ਇੱਕੋ ਦਮ ਕੋਈ ਫੇਰਬਦਲ ਨਹੀਂ ਆਉਣੀ। ਉਹ ਕੰਮ ਉਵੇਂ ਹੀ ਚੱਲਦੇ ਰਹਿਣਗੇ। ਲੋਕਾਂ ਦੀਆਂ ਸੇਵਾਵਾਂ, ਲੋਕਾਂ ਦੇ ਕੰਮ ਹੁੰਦੇ ਰਹਿਣਗੇ। ਪਰ ਜੇ ਤਬਦੀਲੀ ਆਏਗੀ ਤਾਂ ਉਹ ਕੀ ਆਏਗੀ? ਉਹ ਆਂਦੇ ਇਹ ਆਏਗੀ ਕਿ ਅਸੀਂ ਕੋਈ ਵੱਡੀ ਤਬਦੀਲੀ ਨਹੀਂ ਕਰਨੀ ਚਾਹੁੰਦੇ ਤਾਂ ਜੋ ਹਰ ਰੋਜ਼ ਦੇ ਕੰਮਾਂ ਕਾਰਾਂ ਵਿੱਚ ਵਿਘਨ ਨਾ ਪਵੇ। ਸਿਰਫ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੀਆਂ ਮੋਹਰਾਂ ਖਾਲਿਸਤਾਨ ਵਿੱਚ ਬਦਲ ਜਾਣਗੀਆਂ। ਮਤਲਬ ਜਿਹੜੇ ਕੰਮ ਇਹ ਲੋਕ ਅੱਜ ਭਾਰਤ ਸਰਕਾਰ ਦੇ ਨਾਮ ਹੇਠ ਕਰਦੇ ਨੇ, ਉਹ ਖਾਲਿਸਤਾਨ ਦੇ ਨਾਮ ਹੇਠ ਕਰਨਗੇ। ਜਿਹੜੀਆਂ ਰਜਿਸਟਰੀਆਂ ਅੱਜ ਸਾਡੀਆਂ ਮਤਲਬ ਉੱਤੇ ਭਾਰਤ ਨਾਮ ਲਿਖ ਕੇ ਆਉਂਦਾ ਹੈ ਜਾਂ ਪੰਜਾਬ ਸਰਕਾਰ ਨਾਮ ਲਿਖ ਕੇ ਆਉਂਦਾ, ਉਹ ਪੰਜਾਬ ਸਰਕਾਰ ਨਾਮ ਲਿਖ ਕੇ ਆਏਗਾ, ਜਾਂ ਜੇ ਮੁਲਕ ਦਾ ਨਾਮ ਖਾਲਿਸਤਾਨ ਹੈ ਤਾਂ ਉਹ ਖਾਲਿਸਤਾਨ ਦੀ ਸਰਕਾਰ ਦਾ ਨਾਮ ਲਿਖ ਕੇ ਆਏਗਾ। ਸੋ ਉਹ ਰੋਜ਼ਮਰਾ ਦੇ ਕੰਮ ਸਾਡੇ ਉਵੇਂ ਚੱਲਦੇ ਰਹਿਣਗੇ। ਪਰ ਸਿਸਟਮ ਇਹ ਬਦਲੇਗਾ ਵੀ ਜਿਹੜਾ ਕਰਪਟ ਸਿਸਟਮ ਇਸ ਇੰਡੀਆ ਨੇ ਪੈਦਾ ਕੀਤਾ ਆ, ਉਹਨੂੰ ਖਤਮ ਕੀਤਾ ਜਾਏਗਾ। ਉਹਨਾਂ ਬੰਦਿਆਂ ਦੀ ਲੋਇਲਟੀ
ਖਾਲਿਸਤਾਨ ਦੇ ਪ੍ਰਤੀ ਜਿਹੜੀ ਆ ਉਹ ਬਣੇਗੀ ਔਰ ਉਹ ਖਾਲਿਸਤਾਨ ਦੇ ਲਈ ਕੰਮ ਕਰਨਗੇ। ਸੋ ਅਗਲੀ ਗੱਲ ਜਿਹੜੀ ਉਹ ਲਿਖਦੇ ਨੇ ਕਿ ਸਿੱਖ ਸੰਗਤਾਂ ਨੂੰ ਖਾਸ ਕਰਕੇ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਬਰ ਅਤੇ ਸਹਿਣਸ਼ੀਲਤਾ ਤੋਂ ਕੰਮ ਲੈਣ। ਮਤਲਬ ਉਹ ਆਪਣੇ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਵੀ ਤੁਸੀਂ ਸੰਜਮ ਦੇ ਨਾਲ, ਸਬਰ ਦੇ ਨਾਲ ਕੰਮ ਲੈਣਾ ਆ। ਕਿਹੜਾ? ਸਰਕਾਰੀ ਕਰਮਚਾਰੀਆਂ ਅਤੇ ਸਿੱਖ ਫੌਜੀਆਂ ਤੇ ਹਰ ਤਰ੍ਹਾਂ ਦੇ ਸਰਕਾਰੀ, ਨੀਮ ਸਰਕਾਰੀ ਮੁਲਾਜ਼ਮਾਂ ਨੂੰ ਪੰਥ ਦੇ ਸਪਸ਼ਟ ਹੁਕਮਾਂ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ ਅਤੇ ਕਿਸੇ ਕਿਸਮ ਦੀ ਭੜਕਾਹਟ ਵਿੱਚ ਆਏ ਬਗੈਰ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਯਮ ਅਨੁਸਾਰ ਨਿਭਾਉਂਦੇ ਰਹਿਣ। ਮਤਲਬ ਉਹ ਫੌਜ ਨੂੰ ਵੀ ਅਪੀਲ ਕਰ ਰਹੇ ਨੇ, ਪੁਲਿਸ ਨੂੰ ਵੀ ਅਪੀਲ ਕਰ ਰਹੇ ਨੇ, ਅਤੇ ਜਿਹੜੇ ਸਰਕਾਰੀ ਤਾਂ ਪ੍ਰਾਈਵੇਟ ਦਫ਼ਤਰਾਂ ਦੇ ਵਿੱਚ ਬੈਠੇ ਕਰਮਚਾਰੀ ਨੇ ਉਹਨਾਂ ਸਾਰਿਆਂ ਨੂੰ ਅਪੀਲ ਕਰ ਰਹੇ ਨੇ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਖਾਲਿਸਤਾਨ ਦੀ ਸਰਕਾਰ ਪ੍ਰਤੀ ਨਿਭਾਉਂਦੇ ਰਹੋ। ਹੁਣ ਇਹ ਸਾਰਾ ਐਕਸਪੀਰੀਅੰਸ ਇਹਨਾਂ ਲੋਕਾਂ ਦੇ ਕੋਲ ਹੈ ਜੋ ਅੱਜ ਵੀ ਦਫ਼ਤਰਾਂ 'ਚ ਕੰਮ ਕਰਦੇ ਨੇ। ਅਸੀਂ ਉਹਨਾਂ ਨੂੰ ਇੱਕਦਮ ਝਾੜ ਕੇ ਪਰੇ ਨਹੀਂ ਸੁੱਟ ਦੇਣਾ। ਬਸ ਫਰਕ ਇੰਨਾ ਕੁ ਪੈਣਾ, ਜਿਵੇਂ ਮੈਂ ਐਗਜ਼ਾਮਪਲ ਦੇਣਾ, ਇੱਕ ਟੀਚਰ ਆ ਕਿਸੇ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਉਹ ਕਿਸੇ ਕਾਲਜ ਦੇ ਵਿੱਚ ਯੂਨੀਵਰਸਿਟੀ 'ਚ ਪ੍ਰੋਫੈਸਰ ਲੱਗਾ, ਕੱਲ੍ਹ ਨੂੰ ਉਹ ਉਸ ਯੂਨੀਵਰਸਿਟੀ ਨੂੰ ਛੱਡ ਕੇ ਕਿਸੇ ਦੂਸਰੀ ਯੂਨੀਵਰਸਿਟੀ ਦੇ ਵਿੱਚ ਚਲਿਆ ਜਾਂਦਾ, ਉਹ ਆਪਣਾ ਤਜਰਬਾ ਨਾਲੇ ਲੈ ਕੇ ਆ ਜਾਂਦਾ। ਜਿਹੜਾ ਕੰਮ ਉਹ ਪਹਿਲੀ ਯੂਨੀਵਰਸਿਟੀ 'ਚ ਕਰ ਰਿਹਾ ਸੀ ਉਹ ਇਮਾਨਦਾਰੀ ਦੇ ਨਾਲ ਉਹ ਦੂਸਰੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਨ ਲੱਗ ਪੈਂਦਾ ਅਤੇ ਉਹ ਦੂਸਰੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕੰਮ ਕਰਨ ਲੱਗ ਪੈਂਦਾ, ਉੱਥੇ ਦੀ ਤਨਖਾਹ ਲੈਣੀ ਸ਼ੁਰੂ ਕਰ ਦਿੰਦਾ। ਸੇਮ ਚੀਜ਼ਾਂ ਇੱਥੇ ਹੋਣੀਆਂ ਨੇ। ਅੱਜ ਜਿਹੜੇ ਪੰਜਾਬੀ, ਜਿਹੜੇ ਸਿੱਖ, ਜਿਹੜਾ ਸਾਡਾ ਭਾਈਚਾਰਾ ਹਿੰਦੁਸਤਾਨ ਦੀ ਡਿਊਟੀ ਨਿਭਾ ਰਿਹਾ ਆ, ਜਿੱਦਣ ਖਾਲਿਸਤਾਨ ਬਣੇਗਾ ਇਹ ਆਪਣਾ ਸਾਰੇ ਦਾ ਸਾਰਾ ਤਜਰਬਾ ਲੈ ਕੇ ਇਹੀ ਇਮਾਨਦਾਰੀ ਅਤੇ ਵੱਧ ਡੈਡੀਕੇਸ਼ਨ ਦੇ ਨਾਲ ਖਾਲਿਸਤਾਨ ਦੀ ਡਿਊਟੀ ਨਿਭਾਏਗਾ। ਸੋ ਇੱਥੇ ਬਹੁਤੀ ਸਾਡੇ ਸਮਾਜ ਨੂੰ ਘਬਰਾਉਣ ਦੀ ਲੋੜ ਨਹੀਂ ਕਿ ਵੀ ਪਤਾ ਨਹੀਂ ਇੱਥੇ ਕਿੰਨੀ ਕੁ ਹਲਚਲ ਜਾਂ ਉਥਲ ਪੁਥਲ ਮੱਚ ਜਾਣੀ ਆ, ਪਰ ਇਹਦੀ ਜ਼ਿੰਮੇਵਾਰੀ ਆ ਜਿੱਥੇ ਸਾਡੇ ਉੱਤੇ, ਉਹਦੇ ਬਰਾਬਰ ਦੇ ਉੱਤੇ ਜ਼ਿੰਮੇਵਾਰੀ ਆ ਭਾਰਤ ਦੇ ਉੱਤੇ ਵੀ ਕਿ ਉਹ ਇਸ ਉਥਲ ਪੁਥਲ ਨੂੰ ਨਾ ਆਉਣ ਦੇਵੇ ਔਰ ਜਿਹੜੀ ਸਾਡੀ ਰਾਜਸੀ ਲੜਾਈ ਆ ਉਹਨੂੰ ਬਹਿ ਕੇ ਹੱਲ ਕਰੇ, ਸਾਡੇ ਨਾਲ ਗੱਲ ਕਰੇ ਔਰ ਜਿਹੜਾ ਸਾਡਾ ਆਪਣਾ ਆਜ਼ਾਦ ਹੋਣ ਦਾ ਸੰਕਲਪ ਆ ਉਹਨੂੰ ਮਾਨਤਾ ਦੇਵੇ, ਉਹਨੂੰ ਰਿਸਪੈਕਟ ਕਰੇ। ਅਗਲੀ ਚੀਜ਼ ਜਿਹੜੀ ਉਹ ਲਿਖਦੇ ਨੇ ਸਮਾਜਿਕ ਢਾਂਚੇ ਬਾਰੇ ਆ। ਹੁਣ ਇਹਦੇ ਵਿੱਚ ਇੱਕ ਚੀਜ਼ ਲਿਖਦੇ ਨੇ ਕਿ ਜਿਹੜਾ ਸਾਡਾ ਸਮਾਜਿਕ ਢਾਂਚਾ ਹੈ ਉਹ ਕਿਵੇਂ ਦਾ ਹੋਵੇ। ਇਹਦੇ 'ਚ ਬਹੁਤ ਲੰਮਾ ਚੌੜਾ ਲਿਖਿਆ, ਮੈਂ ਸਾਰੀ ਗੱਲ ਨਹੀਂ ਪੜ੍ਹ ਰਿਹਾ, ਪਰ ਜਿੰਨੀ ਕੁ ਗੱਲ ਮੈਨੂੰ ਲੱਗਦਾ ਹੈ ਕਿ ਜ਼ਰੂਰ ਪੜ੍ਹਨੀ ਚਾਹੀਦੀ ਆ ਉਹ ਇਹ ਆ ਵੀ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੀ ਊਚ ਨੀਚ ਆ। ਖਾਸ ਤੌਰ ਦੇ ਉੱਤੇ ਜਿਹੜਾ ਇੰਡੀਆ ਆ ਉਹ ਹਿੰਦੂਤਵ ਦੀ ਪਾਲਿਸੀ ਦੇ ਉੱਤੇ ਟਿਕਿਆ ਆ, ਅਤੇ ਹਿੰਦੂਤਵ ਜਿਹੜਾ ਆ ਉਹ ਖੜਿਆ ਹੀ ਜਾਤ ਪਾਤ ਦੇ ਉੱਤੇ ਆ, ਊਚ ਨੀਚ ਦੇ ਉੱਤੇ ਆ, ਅਤੇ ਉਹ ਆਪਣੇ ਸਿਸਟਮ ਦੇ ਵਿੱਚੋਂ ਇਹ ਚੀਜ਼ ਕਦੀ ਰੱਦ ਹੀ ਨਹੀਂ ਕਰਦਾ ਵੀ ਜਿੱਥੇ ਊਚ ਨੀਚ ਖਤਮ ਹੋ ਸਕੇ। ਹਰ ਸਰਕਾਰੀ ਡਾਕੂਮੈਂਟ ਦੇ ਵਿੱਚ ਸਾਡੀ ਜਾਤ ਪੁੱਛੀ ਜਾਂਦੀ ਹੈ। ਇੱਥੋਂ ਤੱਕ ਕਿ ਅਸੀਂ ਸਿੱਖ ਹਾਂ ਅਤੇ ਸਿਧਾਂਤਕ ਤੌਰ ਦੇ ਉੱਤੇ ਅਸੀਂ ਇਸ ਚੀਜ਼ ਲਈ ਪਾਬੰਦ ਹਾਂ ਵੀ ਸਾਡੀ ਕੋਈ ਜਾਤ ਨਹੀਂ ਗੀ, ਪਰ ਉਹਦੇ ਬਾਵਜੂਦ ਤੁਸੀਂ ਥਾਣਿਆਂ 'ਚ ਜਾਓ, ਤੁਸੀਂ ਕੋਈ ਸਰਕਾਰੀ ਡਾਕੂਮੈਂਟ ਭਰੋ, ਉਹਦੇ 'ਚ ਸਪੈਸ਼ਲ ਪੁੱਛਿਆ ਜਾਂਦਾ ਵੀ ਆਪਣੀ ਕਾਸਟ ਦੱਸੋ ਕੀ ਹੈ, ਤੁਹਾਡੀ ਕੈਟਾਗਰੀ ਦੱਸੋ ਕੀ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਖਾਲਿਸਤਾਨ ਦੇ ਵਿੱਚ ਖਤਮ ਹੋਣਗੀਆਂ। ਔਰ ਇਹਦੇ ਨਾਲ ਨਾਲ ਹੀ ਉਹ ਲਿਖਦੇ ਨੇ ਕਿ ਜਿਸ ਤਰ੍ਹਾਂ ਕਿ ਅਮੀਰਾਂ ਅਤੇ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਦੇ ਬੱਚੇ ਚੰਗੀ ਵਿੱਦਿਆ ਪ੍ਰਾਪਤ ਕਰਕੇ ਪੇਂਡੂ ਅਤੇ ਗਰੀਬ ਬੱਚਿਆਂ ਨੂੰ ਪਿਛਾਂਹ ਸੁੱਟ ਦਿੰਦੇ ਹਨ ਅਤੇ ਆਪਣੇ ਹੱਕਾਂ ਤੋਂ ਵੱਧ ਕੁਦਰਤ ਦੀਆਂ ਨਿਆਮਤਾਂ ਮਾਣਦੇ ਹਨ, ਜਦੋਂ ਕਿ ਪੇਂਡੂ ਅਤੇ ਗਰੀਬ ਦੇ ਬੱਚੇ ਅਨਪੜ੍ਹਤਾ, ਗਰੀਬੀ, ਬਿਮਾਰੀ, ਪਛੜੇਪਨ ਅਤੇ ਪੁਸ਼ਤ ਸ਼ਿਕਾਰ ਬਣੇ ਰਹਿੰਦੇ ਹਨ। ਹੁਣ ਇਹ ਚੀਜ਼ਾਂ ਕਿਉਂ ਨੇ? ਕਿਉਂਕਿ ਵੱਡੇ ਪੱਧਰ ਦੇ ਉੱਤੇ ਪ੍ਰਾਈਵੇਟਾਈਜੇਸ਼ਨ ਹੈ। ਸਰਕਾਰੀ ਅਦਾਰਿਆਂ ਦੇ ਹਾਲ ਕੀ ਨੇ ਉਹਨਾਂ ਸਾਨੂੰ ਪਤਾ ਨੇ। ਅਸੀਂ ਪ੍ਰਾਈਵੇਟਾਈਜੇਸ਼ਨ ਬੰਦ ਨਹੀਂ ਕਰਨੀ, ਇਹ ਨਾਲ ਨਾਲ ਚੱਲਣਗੇ ਪ੍ਰਾਈਵੇਟ ਅਦਾਰੇ ਵੀ, ਪਰ ਅਸੀਂ ਆਪਣੇ ਖਾਲਿਸਤਾਨ ਦਾ ਢਾਂਚਾ ਇੰਨਾ ਮਜ਼ਬੂਤ ਔਰ ਇੰਨਾ ਵਧੀਆ ਰੱਖਾਂਗੇ ਆਪਣੇ ਸਕੂਲਾਂ ਦਾ ਕਿ ਉੱਥੇ ਸਾਰਿਆਂ ਨੂੰ ਬਰਾਬਰ ਦੀ ਉੱਚ ਵਿੱਦਿਆ ਮਿਲ ਸਕੇ। ਔਰ ਜਿਹੜੀਆਂ ਸਾਨੂੰ ਆਟਾ ਦਾਲ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਵੀ ਰੋਟੀ ਖਾਣ ਦੇ ਲਈ ਆਟਾ ਲੈ ਲਓ, ਦਾਲ ਲੈ ਲਓ, ਲੂਣ ਲੈ ਲਓ ਫਰੀ, ਇਹ ਚੀਜ਼ਾਂ ਫਰੀ ਨਹੀਂ ਹੋਣਗੀਆਂ। ਇਹ ਕਮਾਏਗਾ ਬੰਦਾ, ਪਰ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, ਸਾਡੀ ਵਿੱਦਿਆ, ਸਾਡੀ ਸਿਹਤ, ਉਹਨਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਅਸੀਂ ਇੰਸ਼ੋਰੈਂਸ ਬੇਸਡ ਜਾਂ ਇਹਦੋਂ ਵੀ ਬੈਟਰ ਮਾਡਲ ਘੜ ਕੇ ਜਿਹੜਾ ਆ ਉਹ ਸਹੂਲਤਾਂ ਹਰ ਵਰਗ ਨੂੰ ਦੇਵਾਂਗੇ, ਤਾਂ ਕਿ ਕਿਸੇ ਨੂੰ ਵਿੱਦਿਆ ਲੈਣ ਦੇ ਵਿੱਚ, ਕਿਸੇ ਨੂੰ ਸਿਹਤ ਦੇ ਪ੍ਰਤੀ ਕੋਈ ਜਿਹੜੀ ਫੈਸਿਲਿਟੀ ਆ ਉਹ ਲੈਣ ਦੇ ਵਿੱਚ ਕੋਈ ਮੁਸੀਬਤ ਜਿਹੜੀ ਆ ਉਹ ਨਾ ਪੈਦਾ ਹੋਵੇ। ਅੱਗੇ ਜਾ ਕੇ ਉਹ ਸਾਰੀ ਫਿਰ ਗੱਲ ਕਰਕੇ ਇੱਕ ਗੱਲ ਹੋਰ ਕਹਿੰਦੇ ਨੇ, ਜਿੱਥੇ ਅਸੀਂ ਅੱਜ ਕੱਲ੍ਹ ਬੜੇ ਭੰਬਲ ਭੂਸੇ 'ਚ ਪਏ ਹਾਂ। ਅੱਜ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਤਾਂ ਅਸੀਂ ਨਾ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਬਹੁਤ ਐਨਰਜੀ ਵੇਸਟ ਕਰਦੇ ਹਾਂ। ਮਤਲਬ ਕੋਈ ਸਿੱਖ, ਜੇ ਸਿੱਖਾਂ ਨੇ ਆਪਸ 'ਚ ਉਲਝਣਾ ਹੋਵੇ, ਉਹ ਇਸੇ ਗੱਲ 'ਤੇ ਉਲਝੀ ਜਾਂਦੇ ਕਈ ਵੀ ਪੱਗ ਦਾ ਰੰਗ ਕਿਹੜਾ ਬੰਨਣਾ ਅਤੇ ਕਿਹੜਾ ਨਹੀਂ ਬੰਨਣਾ। ਇਹੋ ਪੰਥਕ ਮਸਲਾ ਬਣਾਇਆ ਬਹੁਤੀ ਦੁਨੀਆ ਨੇ। ਕੋਈ ਕਹਿੰਦਾ ਆਹ ਰੰਗ ਬੰਨੋ, ਕੋਈ ਕਹਿੰਦਾ ਆਹ ਰੰਗ ਬੰਨੋ।
ਮਤਲਬ ਕੋਈ ਕਹਿੰਦਾ ਆਹ ਕੱਪੜੇ ਪਾਓ ਜਾਂ ਉਹ ਕੱਪੜੇ ਪਾਓ, ਆਹ ਖਾ ਲਓ ਉਹ ਨਾ ਖਾਓ, ਇੱਦਾਂ ਖਾ ਲਓ ਉੱਦਾਂ ਨਾ ਖਾ ਲਓ। ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਪਰੇ ਹਟਣਾ ਚਾਹੀਦਾ। ਔਰ ਇੱਦਾਂ ਦੀ ਹੀ ਇੱਕ ਬੇਤੁਕੀ ਅਸੀਂ ਆਪਣੇ ਵਿੱਚ ਬਹਿਸ ਛੇੜੀ ਆ ਵੀ ਜੀ ਭਾਰਤ ਨੂੰ ਹਿੰਦੁਸਤਾਨ ਕਹਿਣਾ ਕਿ ਇੰਡੀਆ ਕਹਿਣਾ। ਜੇ ਕੋਈ ਹਿੰਦੁਸਤਾਨ ਕਹਿ ਦਿੰਦਾ ਤਾਂ ਅਸੀਂ ਕਹਿੰਦੇ ਲੈ ਤੁਸੀਂ ਤਾਂ ਹਿੰਦੁਸਤਾਨ ਦੀ ਮਤਲਬ ਉਹਨਾਂ ਦੇ ਪੱਖ ਦੀ ਗੱਲ ਕਰਦੇ ਹੋ, ਤੇ ਚਾਹੁੰਦੇ ਨੇ ਵੀ ਤੁਸੀਂ ਇਹਨੂੰ ਹਿੰਦੁਸਤਾਨ ਕਹੋ ਹਿੰਦੂਆਂ ਦੇ ਨਾਂ ਦੇ ਉੱਤੋਂ। ਜੇ ਅਸਲ 'ਚ ਤਾਂ ਇਹਦਾ ਨਾ ਭਾਰਤ ਆ ਜਾਂ ਨਾ ਇੰਡੀਆ ਆ। ਇਸ ਚੀਜ਼ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਨੇ, ਸਾਨੂੰ ਇਸ ਚੀਜ਼ ਦਾ ਰੱਤੀ ਭਰ ਫਰਕ ਨਹੀਂ ਪੈਣਾ ਚਾਹੀਦਾ ਵੀ ਇਸ ਮੁਲਕ ਦਾ ਨਾਮ ਹਿੰਦੁਸਤਾਨ ਆ, ਇਸ ਮੁਲਕ ਦਾ ਨਾਮ ਭਾਰਤ ਆ, ਜਾਂ ਇਸ ਮੁਲਕ ਦਾ ਨਾਮ ਇੰਡੀਆ ਆ। ਜਦੋਂ ਸਾਡੇ 'ਤੇ ਅਤਿਆਚਾਰ ਹੋ ਰਹੇ ਨੇ ਤਾਂ ਉੱਥੇ ਨਾਮ ਵੇਖ ਕੇ ਨਹੀਂ ਕੀਤੇ ਜਾਂਦੇ ਵੀ ਹਿੰਦੁਸਤਾਨ ਨੇ ਕਰਨੇ ਨੇ, ਭਾਰਤ ਨੇ ਕਰਨੇ ਨੇ ਜਾਂ ਕਿਹਨੇ ਕਰਨੇ ਨੇ। ਜਦੋਂ ਸਾਨੂੰ ਡਾਂਗ ਫਿਰ ਰਹੀ ਆ ਤੇ ਡਾਂਗ ਨੂੰ ਤੁਸੀਂ ਡਾਂਗ ਕਹਿ ਲਓ, ਸੋਟਾ ਕਹਿ ਲਓ, ਸਟਿਕ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਹਦੇ ਨਾਲ ਪੀੜ ਘੱਟ ਥੋੜ੍ਹੀ ਜਾਣੀ। ਸੋ ਸਾਨੂੰ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਘੱਟੋ ਘੱਟ ਇਸ ਬਹਿਸ 'ਚ ਨਹੀਂ ਪੈਣਾ ਚਾਹੀਦਾ ਵੀ ਇਹਨੂੰ ਨਾਂ ਕੀ ਦਈਏ। ਔਰ ਇਸ ਡਾਕੂਮੈਂਟ ਦੇ ਵਿੱਚ ਜਦੋਂ ਸ਼ਬਦ ਵਰਤਦੇ ਨੇ ਤਾਂ ਉਹ ਲਿਖਦੇ ਨੇ ਹਿੰਦੁਸਤਾਨ ਅਤੇ ਬ੍ਰੈਕਟ 'ਚ ਭਾਰਤ। ਉਹ ਦੋਵੇਂ ਚੀਜ਼ਾਂ ਸਾਫ਼ ਕਲੀਅਰ ਕਰ ਜਾਂਦੇ ਨੇ ਵੀ ਸਾਡੇ ਲਈ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਗਾ। ਅਤੇ ਤੀਜੀ ਚੀਜ਼ ਜੇ ਐਡ ਕਰਨੀ ਹੋਵੇ ਅੱਜ ਤੁਸੀਂ ਇਹਦੇ 'ਚ ਇੰਡੀਆ ਐਡ ਕਰ ਲਓ ਭਾਵੇਂ। ਸੋ ਇਹਨਾਂ ਉਲਝਣਾਂ ਦੇ ਵਿੱਚੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ। ਔਰ ਜਦੋਂ ਇਹ ਸ਼ਬਦ ਵਰਤਦੇ ਨੇ ਉਹਦੇ ਨਾਲ ਇੱਕ ਬੜੀ ਅਹਿਮ ਗੱਲ ਲਿਖਦੇ ਨੇ। ਉਹ ਲਿਖਦੇ ਨੇ ਕਿ ਹਿੰਦੁਸਤਾਨ ਜਿਹੜਾ ਬ੍ਰੈਕਟ ਦੇ ਵਿੱਚ ਭਾਰਤ ਵਿੱਚ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਨੂੰ ਖਾਲਿਸਤਾਨ ਵਿੱਚ ਆ ਕੇ ਵਸਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਜਿਹੜਾ ਸੱਦਾ ਦੇ ਰਹੇ ਨੇ ਉਹ ਇਹ ਨਹੀਂ ਦੇ ਰਹੇ ਵੀ ਉਧਰ ਸਿੱਖਾਂ ਨੂੰ ਗੋਲੀਆਂ ਮਾਰ ਕੇ ਜਾਂ ਉਹਨਾਂ ਦੀਆਂ ਇੱਜ਼ਤਾਂ ਲੁੱਟ ਕੇ ਜਾਂ ਉਹਨਾਂ ਨੂੰ ਜਲੀਲ ਕਰਕੇ ਪੰਜਾਬ ਭੇਜੋ। ਇਹ ਨਹੀਂ ਕਹਿ ਰਹੇ। ਸੱਦਾ ਦੇਣ ਦਾ ਮਤਲਬ ਹੁੰਦਾ ਵੀ ਸੱਦਾ ਦਿੱਤਾ ਜਾਂਦਾ ਆ, ਤੁਸੀਂ ਆਉਣਾ ਆ ਕਿ ਨਹੀਂ ਆਉਣਾ ਇਹ ਤੁਹਾਡੀ ਮਰਜ਼ੀ ਆ, ਜ਼ਰੂਰੀ ਨਹੀਂ ਆ, ਕੋਈ ਬੰਦਿਸ਼ ਨਹੀਂ ਗੀ। ਪਰ ਉਹ ਸਾਫ਼ ਕਰਦੇ ਨੇ ਵੀ ਅਸੀਂ ਸੱਦਾ ਕਿਉਂ ਦੇ ਰਹੇ ਹਾਂ। ਔਰ ਉਹ ਸੱਦਾ ਕਿਹਨੂੰ ਦੇ ਰਹੇ ਨੇ? ਜਿਹੜੇ ਹਿੰਦੁਸਤਾਨ ਦੇ ਵਿੱਚ ਵੱਸਦੇ ਸਿੱਖ ਨੇ। ਉਹਦਾ ਉਹ ਕਾਰਨ ਲਿਖਦੇ ਨੇ ਜਿਹੜਾ ਕਿ ਬੜਾ ਅਹਿਮ ਆ 1986 ਦੇ ਵਿੱਚ ਖਾਸ ਤੌਰ ਦੇ ਉੱਤੇ। ਉਹ ਕਹਿੰਦੇ ਨੇ ਵੀ ਇਹ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਨਵੰਬਰ 1984 ਵਾਲੇ ਘੱਲੂਘਾਰੇ ਵਾਂਗ ਕਿਸੇ ਹੋਰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਉਸ ਤੋਂ ਤਕਰੀਬਨ 1.5 ਸਾਲ ਪਹਿਲਾਂ ਅਸੀਂ ਨਵੰਬਰ 1984 ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕਤਲੇਆਮ ਸੜਕਾਂ ਦੇ ਉੱਤੇ ਹੁੰਦਾ ਵੇਖਿਆ ਆ। ਔਰ ਉਹ ਕਹਿੰਦੇ ਨੇ ਵੀ ਅਸੀਂ ਆਪਣੇ ਜਿਹੜੇ ਲੋਕ ਨੇ, ਜਿਹੜੀ ਸਾਡੀ ਕਮਿਊਨਿਟੀ ਆ, ਉਹਨਾਂ ਨੂੰ ਇਸ ਗੱਲ ਦਾ ਸੱਦਾ ਦਿੰਦੇ ਹਾਂ ਕਿ ਜੇ ਉਹ ਆਪਣੇ ਆਪ ਨੂੰ ਅਨਸੇਫ ਮੰਨਦੇ ਨੇ ਭਾਰਤ ਦੇ ਵਿੱਚ, ਅਤੇ ਉਹ ਪੰਜਾਬ ਦੇ ਵਿੱਚ ਆ ਕੇ ਵਸਣ ਦੇ ਲਈ ਅਸੀਂ ਉਹਨਾਂ ਦੇ ਦਰਵਾਜ਼ੇ ਖੋਲ੍ਹਦੇ ਹਾਂ ਤਾਂ ਕਿ ਉਹਨਾਂ ਦੇ ਉੱਤੇ ਦੁਬਾਰਾ ਫਿਰ 1984 ਵਰਗੇ ਘੱਲੂਘਾਰੇ ਨਾ ਵਾਪਰ ਸਕਣ ਜਾਂ ਉੱਥੇ ਉਹ ਸ਼ਿਕਾਰ ਨਾ ਬਣਨ ਉਹਨਾਂ ਦਾ। ਔਰ ਉਹਦੇ ਨਾਲ ਹੀ ਅਗਲੀ ਗੱਲ ਲਿਖਦੇ ਨੇ ਵੀ ਇਸ ਦੇ ਨਾਲ ਹੀ ਪੈਸੇ ਦੇ ਪੁੱਤਰ ਅਤੇ ਵਿਕੇ ਹੋਏ ਕੇਸਾਧਾਰੀ ਹਿੰਦੂਆਂ ਨੂੰ ਖਾਲਸਾ ਪੰਥ ਦੇ ਵਿੱਚ ਰੁਕਾਵਟ ਨਾ ਪਾਉਣ ਦਾ ਆਦੇਸ਼ ਦਿੱਤਾ ਜਾਂਦਾ ਹੈ। ਹੁਣ ਇੱਥੇ ਜਿਹੜਾ ਉਹਨੇ ਸ਼ਬਦ ਵਰਤਿਆ ਕੇਸਾਧਾਰੀ ਹਿੰਦੂ, ਉਹਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਮੈਂ ਸਹਿਮਤ ਹੋਵਾਂ ਨਾ ਹੋਵਾਂ ਬਾਅਦ ਦੀ ਗੱਲ, ਪਰ ਡਾਕੂਮੈਂਟ ਦੇ ਵਿੱਚ ਹੈ ਇਸ ਕਰਕੇ ਮੈਂ ਪੜ੍ਹਿਆ। ਪਰ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਜਿਹੜੇ ਪੈਸੇ ਦੇ ਪੁੱਤਰ ਨੇ, ਕਿਉਂਕਿ ਬਹੁਤ ਸਾਰਿਆਂ ਦਾ ਇੰਡੀਆ ਦੇ ਵਿੱਚ ਇਸ ਟਾਈਮ ਬਿਜ਼ਨਸ ਆ। ਜੇ ਕਿਸੇ ਨੂੰ ਲੱਗਦਾ ਹੈ ਕਿ ਉਹਨੇ ਇੰਡੀਆ ਨੂੰ ਛੱਡ ਕੇ ਨਹੀਂ ਆਉਣਾ ਕਿਸੇ ਸਿੱਖ ਨੇ, ਉਹ ਨਾ ਆਵੇ, ਕੋਈ ਪ੍ਰੋਬਲਮ ਨਹੀਂ ਗੀ, ਉਹ ਰਵੇ ਉੱਥੇ, ਉਹ ਆਪਣਾ ਬਿਜ਼ਨਸ ਉੱਥੇ ਕਰੇ। ਜੇ ਕਿਸੇ ਦੇ ਘਰ-ਬਾਰ ਉੱਧਰ ਨੇ, ਰਿਸ਼ਤੇਦਾਰੀਆਂ ਸਾਰੀਆਂ ਉੱਧਰ ਨੇ, ਰਹਿਣ। ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਉਹ ਉੱਥੇ ਰਹਿਣਾ ਚਾਹੁੰਦੇ ਨੇ ਅਤੇ ਇਸ ਕਰਕੇ ਉਹ ਸਾਡੇ ਉੱਤੇ ਇਹ ਟੁੱਚਰ ਡਾਉਣ ਵੀ ਨਹੀਂ ਜੀ ਖਾਲਿਸਤਾਨ ਚਾਹੀਦਾ ਹੀ ਨਹੀਂ। ਤੁਸੀਂ ਰਹਿਣਾ ਹੈ ਹਿੰਦੁਸਤਾਨ ਦੇ ਵਿੱਚ, ਰਹੋ। ਇਹਦੀ ਕੈਟਾਗਰੀ ਮੈਂ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੇਣੀ ਚਾਹੁੰਦਾ। ਅੱਜ ਜਦੋਂ ਇੱਥੇ ਖਾਲਿਸਤਾਨ ਦੀ ਗੱਲ ਹੋਵੇ ਪੰਜਾਬ ਦੇ ਵਿੱਚ, ਅਤੇ ਦਿੱਲੀ ਦੇ ਵਿੱਚ ਕੁਝ ਸਿੱਖ ਲੱਭ ਲਏ ਜਾਂਦੇ ਨੇ ਜਾਂ ਹਿੰਦੁਸਤਾਨੀ ਪੱਖੀ ਕੁਝ ਸਿੱਖ ਲੱਭ ਲਏ ਜਾਂਦੇ ਨੇ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ। ਜਿਵੇਂ ਸਿੱਧੇ ਅੱਜ ਨਾਂ ਲੈਣੇ ਹੋਣ, ਜਿਹੜੇ ਸਿੱਧੇ BJP ਦੀ ਝੋਲੀ 'ਚ ਪਏ ਨੇ ਉਹ ਸਾਰੇ ਇਸੇ ਪਾਸੇ ਨੇ। TV 'ਤੇ ਡਿਬੇਟ ਆਵੇ ਅਤੇ ਗਰੇਵਾਲ ਸਿਰ 'ਤੇ ਪੱਗ ਬੰਨੀ ਹੁੰਦੀ ਆ, ਸਿੱਖ ਚਿਹਰਾ ਆ। ਮਨਜਿੰਦਰ ਸਿੰਘ ਸਿਰਸੇ ਹੋਣੀ, ਦਿੱਲੀ ਕਮੇਟੀ ਸਾਰੀ ਦੀ ਸਾਰੀ ਉੱਧਰਲੇ ਪਾਸੇ ਖੜੀ ਆ। ਔਰ ਉਹ ਦਿੱਲੀ ਦੇ ਵਿੱਚ ਬੈਠਿਆਂ ਜਦੋਂ ਇਹ ਕਹਿੰਦੇ ਨੇ, ਔਰ ਉਹ ਔਨ ਰਿਕਾਰਡ ਕਹਿ ਚੁੱਕੇ ਨੇ ਵੀ ਨਹੀਂ ਜੀ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ। ਅਸੀਂ ਇਹ ਕਹਿ ਰਹੇ ਹਾਂ ਵੀ ਜੇ ਦਿੱਲੀ ਦੇ ਸਿੱਖਾਂ ਨੂੰ ਜਾਂ ਤੁਹਾਨੂੰ ਖਾਲਿਸਤਾਨ ਨਹੀਂ ਚਾਹੀਦਾ, ਤੁਸੀਂ ਨਹੀਂ ਆਉਣਾ ਖਾਲਿਸਤਾਨ ਦੇ ਵਿੱਚ, ਅਤੇ ਕੋਈ ਪ੍ਰੋਬਲਮ ਨਹੀਂ ਗੀ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਸਾਡੇ ਰਾਹ ਦੇ ਵਿੱਚ ਟੁੱਚਰ ਡਾਓ ਜਾਂ ਤੁਸੀਂ ਸਾਡੇ ਰਾਹ ਦੇ ਵਿੱਚ ਖਲੋਵੋ ਜੀ ਨਹੀਂ ਜੀ ਸਾਰੇ ਸਿੱਖਾਂ ਦੇ ਵਿੱਚੋਂ ਕੋਈ ਖਾਲਿਸਤਾਨ ਹੀ ਨਹੀਂ ਚਾਹੁੰਦਾ। ਅਸੀਂ ਇਹ ਖਾਲਿਸਤਾਨ ਪੰਜਾਬ ਦਾ ਆ, ਪੰਜਾਬੀਆਂ ਦਾ, ਸਿੱਖਾਂ ਦਾ ਆ। ਜੇ ਤੁਸੀਂ ਆਉਣਾ ਚਾਹੋਗੇ ਤਾਂ ਵੈਲਕਮ, ਜੇ ਤੁਸੀਂ ਨਹੀਂ ਆਉਣਾ ਚਾਹੁੰਦੇ ਤੁਸੀਂ ਇੰਡੀਆ ਦੇ ਵਿੱਚ ਰਹੋ। ਪਰ ਅਸੀਂ ਫਿਰ ਵੀ ਤੁਹਾਡੇ ਹੱਕਾਂ ਦੇ ਲਈ ਇੱਕ ਖਾਲਿਸਤਾਨ ਦੇ ਪਲੇਟਫਾਰਮ ਤੋਂ ਗੱਲ ਕਰਦੇ ਰਵਾਂਗੇ। ਪਰ ਜਿਹੜੇ ਉਸ ਤੋਂ ਬਿਨਾਂ ਚਾਹੁੰਦੇ ਨੇ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਡਾਉਣ ਦੇ ਲਈ ਇਹਨਾਂ ਦੇ ਕੋਲ ਕੋਈ ਹੱਕ ਨਹੀਂ ਗਾ। ਔਰ ਅਗਲੀ ਗੱਲ ਉਹ ਫਿਰ ਲਿਖਦੇ ਨੇ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਨਫ਼ਰਤ ਫੈਲਾਈ ਗਈ ਆ
ਉਹਦੇ ਬਾਰੇ ਕੁਝ ਗੱਲਾਂ ਲਿਖੀਆਂ ਨੇ, ਉਹਨੂੰ ਮੈਂ ਕਰਕੇ ਤੇ ਆਪਣੀ ਗੱਲ ਨੂੰ ਸਮੇਟਣ ਦੀ ਗੱਲ ਜਿਹੜੀ ਉਹ ਕਰਾਂ। ਸਮਾਂ ਕਾਫੀ ਹੋ ਗਿਆ, ਤੁਸੀਂ ਬੈਠੇ ਹੋ। ਉਹਨਾਂ ਦਿਨਾਂ ਦੇ ਵਿੱਚ ਕਾਫੀ ਨਫ਼ਰਤ ਫੈਲਾਈ ਗਈ ਸਮਾਜ ਦੇ ਵਿੱਚ ਵੀ ਸਿੱਖਾਂ ਦੇ ਪ੍ਰਤੀ, ਔਰ ਜਿਹੜੇ ਇਹਨਾਂ ਦੇ ਆਰਮੀ ਆ, ਜਿਹੜੀ ਪੁਲਿਸ ਆ, ਉਹਨਾਂ ਦੇ ਪ੍ਰਤੀ ਵੀ। ਔਰ ਇੱਕ ਚੀਜ਼ ਨੂੰ ਕੋਟ ਕਰਦੇ ਨੇ ਇੱਥੇ ਵੀ ਜਦੋਂ ਆਉਂਦੇ ਵੀ ਜਦੋਂ ਜਿਹੜੇ ਅੰਮ੍ਰਿਤਧਾਰੀ ਸਿੰਘਾਂ ਨੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਉਹਨਾਂ ਦਿਨਾਂ ਦੇ ਵਿੱਚ, ਤੇ ਉਸ ਤੋਂ ਪਹਿਲਾਂ ਉਹ ਇੱਕ ਜਿਹੜੀ ਸਰਕਾਰੀ ਪੱਤਰਕਾ ਆ ਬਾਤਚੀਤ, ਉਹਦਾ ਨਾਮ ਆ ਬਾਤਚੀਤ, ਉਹਦਾ ਉਹ ਜ਼ਿਕਰ ਕਰਦੇ ਨੇ ਵੀ ਉਹਦੇ ਵਿੱਚ ਕੁਝ ਗੱਲਾਂ ਛਪੀਆਂ। ਉਹ ਕਿਹੜੀਆਂ ਛਪੀਆਂ ਨੇ? ਉਹ ਕਹਿੰਦੇ ਅੰਮ੍ਰਿਤਧਾਰੀ ਸਿੱਖਾਂ ਦੇ ਕਤਲੇਆਮ ਤੋਂ ਪਹਿਲਾਂ ਹਿੰਦੂ ਫੌਜੀ ਅਫਸਰਾਂ ਅਤੇ ਸਿਪਾਹੀਆਂ ਨੂੰ ਮਾਨਸਿਕ ਅਤੇ ਜਜ਼ਬਾਤੀ ਪੱਖੋਂ ਸਿੱਖਾਂ ਦੇ ਬੀਜ ਨਾਸ਼ ਕਰਨ ਲਈ ਤਿਆਰ ਕਰਨ ਦਾ ਕੰਮ ਫੌਜ ਦੀ ਸਰਕਾਰੀ ਪੱਤਰਕਾ, ਇਹ ਫੌਜ ਦੀ ਇੱਕ ਸਰਕਾਰੀ ਪੱਤਰਕਾ, ਉਹਦੇ ਵਿੱਚ ਉਹ ਲਿਖਿਆ ਬਾਤਚੀਤ ਰਾਹੀਂ ਤਿਆਰ ਕੀਤਾ ਗਿਆ। ਕੀ ਕੀਤਾ ਗਿਆ? ਉਹਦੇ ਸ਼ਬਦ ਪੜ੍ਹੋ ਤੁਸੀਂ ਕੀ ਨੇ। ਸਰਕਾਰੀ ਤੰਤਰ ਨੇ ਕਿਵੇਂ ਨਫ਼ਰਤ ਪੈਦਾ ਕੀਤੀ। ਔਰ ਅਸੀਂ ਇਹ ਗੱਲ ਵੀ ਸਾਫ਼ ਕਰਦੇ ਹਾਂ ਕਿ ਜਿਹੜੀ ਇਹ ਨਫ਼ਰਤ ਇਸ ਤਰੀਕੇ ਦੀਆਂ ਪੱਤਰਕਾਵਾਂ ਦੇ ਰਾਹੀਂ, ਲਿਖਤਾਂ ਦੇ ਰਾਹੀਂ, ਜਾਂ ਟੀਵੀ ਡਿਬੇਟਾਂ ਦੇ ਰਾਹੀਂ ਅੱਜ ਦੇ ਦਿਨ 'ਚ ਕਹਿ ਲਿਆ ਜਾਵੇ, ਜਾਂ ਨਿਊਜ਼ ਦੇ ਰਾਹੀਂ ਫੈਲਾਈ ਜਾਂਦੀ ਆ, ਇਹ ਖਾਲਿਸਤਾਨ ਦੇ ਵਿੱਚ ਨਹੀਂ ਹੋਏਗਾ। ਔਰ ਉਹ ਨਫ਼ਰਤ ਕਿਹੜੀ ਫੈਲਾ ਰਹੇ ਨੇ? ਉਹ ਕਹਿੰਦੇ ਨੇ ਕਿ ਜਿਹੜੇ ਬਾਤਚੀਤ ਆ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਅੰਮ੍ਰਿਤਧਾਰੀ ਸਿੱਖਾਂ ਦੀ ਕੀ ਨਿਸ਼ਾਨੀ ਆ। ਵੇਖੋ, ਉਹ ਆਪਣੀ ਫੌਜ ਨੂੰ ਨਿਸ਼ਾਨੀਆਂ ਦੱਸ ਰਹੇ ਨੇ ਸਿੱਖਾਂ ਦੀਆਂ। ਕੀ ਦੱਸ ਰਹੇ ਨੇ? ਬਾਤਚੀਤ ਵਿੱਚ ਸਾਫ਼ ਲਿਖਿਆ ਹੋਇਆ ਸੀ ਕਿ ਅੰਮ੍ਰਿਤਧਾਰੀ ਸਿੱਖਾਂ ਦੀ ਕੀ ਨਿਸ਼ਾਨੀ ਹੈ। ਉਹ ਲਿਖਿਆ ਆ, ਭਾਵੇਂ ਉਹ ਵੇਖਣ ਨੂੰ ਸ਼ਰੀਫ, ਮਤਲਬ ਸ਼ਰੀਫ ਵੀ ਸਿੱਖਾਂ ਬਾਰੇ ਲਿਖ ਰਹੇ ਨੇ ਵੀ ਭਾਵੇਂ ਵੇਖਣ ਨੂੰ ਸ਼ਰੀਫ ਤੇ ਭਲੇ ਲੱਗਦੇ ਹੋਣ, ਪਰ ਦਰਅਸਲ ਉਹ ਕਾਤਲ, ਦੇਸ਼ ਵਿਰੋਧੀ ਅਤੇ ਅੱਤਵਾਦੀ ਹੁੰਦੇ ਹਨ। ਇਸ ਲਈ ਹਰ ਇੱਕ ਫੌਜੀ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਜੇ ਕਿਤੇ ਵੀ ਉਹਨਾਂ ਨੂੰ ਅੰਮ੍ਰਿਤਧਾਰੀ ਸਿੱਖ ਦਿਸ ਜਾਵੇ ਤਾਂ ਉਸ ਦਾ ਖੁਰਾ ਖੋਜ ਆਪਣੇ ਉੱਚ ਅਧਿਕਾਰੀਆਂ ਕੋਲ ਭੇਜਣ। ਮਤਲਬ ਇਸ ਲੈਵਲ ਤੱਕ ਨਫ਼ਰਤ ਉਹਨਾਂ ਦਿਨਾਂ ਦੇ ਵਿੱਚ ਇਸ ਸਰਕਾਰ ਨੇ ਆਪਣੇ ਜਿਹੜੇ ਹਥਿਆਰਬੰਦ ਫੋਰਸਾਂ ਨੇ ਉਹਦੇ ਵਿੱਚ ਸਿੱਖਾਂ ਪ੍ਰਤੀ ਫੈਲਾਈ। ਔਰ ਐਸੀ ਮਿਸਾਲ ਦੁਨੀਆ ਦੇ ਵਿੱਚ ਔਰ ਕਿਤੇ ਨਹੀਂ ਮਿਲਦੀ। ਤੇ ਇਹਦੇ ਬਾਵਜੂਦ ਵੀ ਜੇ ਸਾਡੇ ਕੁਝ ਸਿੱਖਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਰਹਿਣਾ ਆ ਜਾਂ ਇਹਨਾਂ ਦੀ ਗੁਲਾਮੀ 'ਚ ਰਹਿਣਾ ਆ, ਤੇ ਉਹਨਾਂ ਨੂੰ ਮੁਬਾਰਕ। ਪਰ ਅਸੀਂ ਕੌਮੀ ਰੂਪ ਦੇ ਵਿੱਚ ਆਪਣਾ ਐਲਾਨ ਕਰ ਚੁੱਕੇ ਹਾਂ ਆਪਣੇ ਇਤਿਹਾਸ ਦੇ ਵਿੱਚ ਕਿ ਸਾਡਾ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ, ਤੇ ਉਹਦੇ ਲਈ ਸੰਘਰਸ਼ ਅੱਜ ਵੀ ਨਿਰੰਤਰ ਜਾਰੀ ਆ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਪੰਜਾਬ ਕੀ ਜਿਉਂਦਾ, ਖਾਲਿਸਤਾਨ ਪੰਜਾਬ ਕੀ ਜਿਉਂਦਾ, ਖਾਲਿਸਤਾਨ। ਔਰ ਅਖੀਰਲੀ ਗੱਲ ਇਹਦੇ ਵਿੱਚ ਜਿਹੜੀ ਕੋਟ ਕਰਨ ਵਾਲੀ ਆ ਉਹ ਇਹ ਆ ਕਿ ਉਹਨਾਂ ਦਿਨਾਂ ਦੇ ਉਹਨੂੰ ਅੱਜ ਦੇ ਹਿਸਾਬ ਨਾਲ ਰਿਲੇਟ ਕਰਨ ਦੀ ਜ਼ਰੂਰਤ ਆ ਵੀ ਇਹ ਕਿਵੇਂ ਬਣਦੀ ਹੈ ਚੀਜ਼। ਉਹਨਾਂ ਦਿਨਾਂ ਦੇ ਵਿੱਚ ਕੀ ਹੋਇਆ ਕਿ ਬੰਗਲਾਦੇਸ਼ ਸਰਕਾਰ ਨੇ ਸਿੱਖ ਭਾਰਤੀ ਸ਼ਹਿਰੀਆਂ ਦਾ ਆਪਣੇ ਮੁਲਕ ਵਿੱਚ ਦਾਖਲਾ ਬੰਦ ਕਰ ਦਿੱਤਾ। ਉਹਨਾਂ ਦਿਨਾਂ 'ਚ ਕਿਹਾ ਕਿ ਜਿਹੜੀ ਬੰਗਲਾਦੇਸ਼ ਆ ਉਹਦੀ ਸਰਕਾਰ ਨੇ ਕੀ ਕੀਤਾ ਕਿ ਜਿਹੜੇ ਇੰਡੀਅਨ ਸਿੱਖ ਸੀ ਉਹਨਾਂ ਦਾ ਦਾਖਲਾ ਆਪਣੇ ਮੁਲਕ 'ਚ ਬੰਦ ਕਰਤਾ। ਬਾਕੀਆਂ ਦਾ ਨਹੀਂ ਕੀਤਾ, ਜਿਹੜੇ ਸਿੱਖ ਸੀਗੇ, ਇੰਡੀਅਨ ਸੀਗੇ, ਉਹਨਾਂ ਦਾ ਦਾਖਲਾ ਬੰਦ ਕਰਤਾ। ਤੇ ਇਹਦੇ ਬਾਰੇ ਕਿਹਾ, ਪਰ ਜਦੋਂ ਇਹ ਮਾਮਲਾ ਭਾਰਤ ਦੀ ਲੋਕ ਸਭਾ ਵਿੱਚ ਉਠਾਇਆ ਗਿਆ ਤਾਂ ਸਪੀਕਰ, ਹੁਣ ਸਪੀਕਰ ਵੇਖੋ ਕੌਣ ਆ, ਜਿਹੜੇ ਅੱਜ ਪਹਿਲਾਂ ਕਾਂਗਰਸੀ ਹੁੰਦੇ ਸੀ ਅੱਜ ਬੀਜੇਪੀ ਦੇ ਵਿੱਚ ਚਲੇ ਗਏ ਆ, ਤੇ ਸਾਨੂੰ ਐਂ ਲੱਗਦਾ ਵੀ ਬੜੇ ਵਧੀਆ ਜੇ ਪੰਜਾਬੀ ਨੇ, ਤੇ ਉਹਨਾਂ ਦੇ ਜਿਹੜੇ ਪੁਰਖੇ ਨੇ ਉਦੋਂ ਸਪੀਕਰ ਸੀ। ਉਸ ਸਪੀਕਰ ਦਾ ਜਵਾਬ ਸੁਣੋ। ਜਦੋਂ ਇਹ ਮਾਮਲਾ ਭਾਰਤ ਦੀ ਲੋਕ ਸਭਾ ਵਿੱਚ ਉਠਾਇਆ ਗਿਆ ਤਾਂ ਸਪੀਕਰ ਸ਼੍ਰੀ ਬਲਰਾਮ ਜਾਖੜ ਕੀ ਜਵਾਬ ਦਿੰਦੇ ਨੇ? ਬਲਰਾਮ ਜਾਖੜ ਨੇ ਅਤਿਅੰਤ ਬੇਸ਼ਰਮੀ ਨਾਲ ਇਸ ਨੂੰ ਬੰਗਲਾਦੇਸ਼ ਦਾ ਆਪਣਾ ਨਿੱਜੀ ਮਾਮਲਾ ਦੱਸਿਆ। ਮਤਲਬ ਉਹ ਕਹਿੰਦਾ ਵੀ ਇਹ ਬੰਗਲਾਦੇਸ਼ ਦੀ ਮਰਜ਼ੀ, ਉਹਨੇ ਕਿਹਨੂੰ ਆਉਣ ਦੇਣਾ ਕਿਹਨੂੰ ਨਹੀਂ ਆਉਣ ਦੇਣਾ। ਹੁਣ ਜੇ ਇਹ ਆ ਤੁਹਾਡੀ ਪਹੁੰਚ, ਉਸ ਸਮੇਂ ਵੀ ਅੱਜ ਉਹ ਠੀਕ ਆ, ਉਹ ਬਦਲ ਗਈਆਂ ਸਾਰੀਆਂ ਪਾਲਿਸੀਆਂ, ਪਰ ਉਹਨੂੰ ਅੱਜ ਟਿਕਾ ਕੇ ਵੇਖਣ ਦੀ ਜ਼ਰੂਰਤ ਆ ਵੀ ਅੱਜ ਜਦੋਂ ਤੁਸੀਂ ਇਹ ਰੋਂਦੇ ਹੋ, ਇਹ ਪਿੱਟਦੇ ਹੋ ਕਿ ਜੀ ਪਾਕਿਸਤਾਨ ਦੇ ਵਿੱਚ ਹਿੰਦੂਆਂ ਦੀ ਗਿਣਤੀ ਘਟ ਗਈ, ਜਾਂ ਜੇ ਉੱਥੇ ਹਿੰਦੂਆਂ ਦੇ ਨਾਲ ਆ ਹੋ ਗਿਆ, ਤੇ ਫਿਰ ਉਹ ਪਾਕਿਸਤਾਨ ਦਾ ਨਿੱਜੀ ਮਸਲਾ ਆ, ਉਹ ਜੋ ਮਰਜ਼ੀ ਕਰਨ। ਉਦੋਂ ਤਾਂ ਸਾਡੇ ਟੀਵੀਆਂ ਦੇ ਉੱਤੇ, ਸਾਡੀ ਪਾਰਲੀਮੈਂਟ ਦੇ ਵਿੱਚ ਹਾਲ ਦੁਹਾਈ ਮੱਚਦੀ ਆ। ਪਰ ਜੇ ਇਹ ਨਿੱਜੀ ਮਸਲਾ ਬਣਾਉਣਾ ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ, ਤੇ ਫਿਰ ਹਰ ਵਰਗ ਦੇ ਉੱਤੇ ਬਣਨਾ ਚਾਹੀਦਾ, ਹਰ ਮੁਲਕ ਦੇ ਹਿਸਾਬ ਨਾਲ ਬਣਨਾ ਚਾਹੀਦਾ, ਪਰ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਕਰਕੇ ਉਹਨਾਂ ਨੇ ਜਿਹੜੀ ਆ ਇਹ ਡਾਕੂਮੈਂਟ ਜਿਹੜਾ ਆ ਉਦੋਂ ਜਾਰੀ ਕੀਤਾ। ਸੋ ਮੈਂ ਆਪਣੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਸ ਡਾਕੂਮੈਂਟ ਨੂੰ ਸਾਨੂੰ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ ਆ। ਆਪਣੇ ਇੰਟਲੈਕਚੁਅਲ ਵਰਗ ਨੂੰ ਅਪੀਲ ਕਰਦਾ ਕਿ ਇਸ ਡਾਕੂਮੈਂਟ ਦੀ ਰੌਸ਼ਨੀ ਦੇ ਵਿੱਚ ਔਰ ਗੁਰਮਤ ਦੀ ਰੌਸ਼ਨੀ ਦੇ ਵਿੱਚ ਸਾਨੂੰ ਆਪਣੇ ਸਿਧਾਂਤਾਂ ਦੇ ਵਿੱਚ ਹੋਰ ਜ਼ਿਆਦਾ ਨਿਖਾਰ ਲਿਆਉਣਾ ਚਾਹੀਦਾ ਹੈ। ਜਿਹੜੇ ਇਹ ਸਵਾਲ ਨੇ, ਜਿਹੜੇ
ਸਾਡੀ ਮੂਵਮੈਂਟ ਨੂੰ ਕਾਊਂਟਰ ਕਰਨ ਦੇ ਲਈ ਸੁੱਟੇ ਗਏ ਨੇ ਸਮਾਜ ਦੇ ਵਿੱਚ, ਉਹਨਾਂ ਸਾਰਿਆਂ ਦੇ ਸਾਨੂੰ ਜਵਾਬ ਲੋਕਾਂ ਦੇ ਵਿੱਚ ਲੈ ਕੇ ਜਾਣੇ ਚਾਹੀਦੇ ਔਰ ਅਸੀਂ ਇਸ ਚੀਜ਼ ਦੇ ਲਈ ਵਚਨਬੱਧ ਹੋਈਏ। ਔਰ ਇਹਦੇ ਨਾਲ ਹੀ ਜਿਹੜੀ ਇੱਕ ਗੱਲ ਡਾਕੂਮੈਂਟ ਦੇ ਸਰਦਾਰ ਕੰਵਰਪਾਲ ਸਿੰਘ ਹੋਣਾ ਪੜ੍ਹੀ ਸੀ ਕਿ ਪੰਜਾਬ ਪੰਜਾਬੀਆਂ ਦਾ ਤੇ ਸਾਰੇ ਪੰਜਾਬੀਆਂ ਲਈ ਆ, ਉਹ ਇਹ ਆ ਜਿਹੜੀ ਗੱਲ ਸਰਦਾਰ ਅਜਮੇਰ ਸਿੰਘ ਹੋਣਾ ਨੇ ਆਪਣੀ ਗੱਲ ਦੇ ਵਿੱਚ ਕੋਟ ਕੀਤੀ ਸੀ ਵੀ ਜਦੋਂ ਇੱਥੇ ਅੰਗਰੇਜ਼ ਦੀ ਹਕੂਮਤ ਸੀ ਤੇ ਭਾਰਤ ਨੇ ਆਜ਼ਾਦੀ ਲੈਣੀ ਸੀ ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਵਰਗ ਸੀਗਾ, ਚਾਹੇ ਉਹ ਵੱਡੀ ਗਿਣਤੀ 'ਚ ਚਾਹੇ ਛੋਟੀ ਗਿਣਤੀ 'ਚੋਂ ਬਾਅਦ ਦੀ ਗੱਲ, ਪਰ ਸਾਰੇ ਇਸ ਗੱਲ 'ਤੇ ਇੱਕਮਤ ਹੀ, ਚਾਹੇ ਉਹ ਹਿੰਦੂ ਹੀ, ਚਾਹੇ ਮੁਸਲਮਾਨ ਹੀ, ਸਿੱਖ ਹੀ, ਈਸਾਈ ਹੀ, ਇੱਥੋਂ ਤੱਕ ਕਿ ਕਾਮਰੇਡ ਵੀ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ, ਉਹ ਇਸ ਗੱਲ 'ਤੇ ਇੱਕਮਤ ਸੀ ਵੀ ਅਸੀਂ ਅੰਗਰੇਜ਼ਾਂ ਦੇ ਕੋਲੋਂ ਆਜ਼ਾਦੀ ਲੈਣੀ। ਇਹਦਾ ਮਤਲਬ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਨੇ ਇੱਕ ਸਾਂਝੀ ਰਾਏ ਬਣਾ ਲਈ ਸੀ ਵੀ ਇਹ ਹਿੰਦੁਸਤਾਨ ਸਾਡਾ ਆ, ਸਾਰਿਆਂ ਦਾ ਆ, ਜਿਹੜੇ ਇੱਥੇ ਧਰਮ ਦੇ ਲੋਕ ਬਹਿੰਦੇ ਨੇ ਰਹਿੰਦੇ ਨੇ, ਸਾਡਾ ਸਾਰਿਆਂ ਦਾ, ਤੇ ਸਾਨੂੰ ਸਾਰਿਆਂ ਨੂੰ ਰਲ ਕੇ ਸੰਘਰਸ਼ ਕਰਨਾ ਚਾਹੀਦਾ। ਇਹ ਗੱਲ ਸਾਨੂੰ ਆਪਣੀ ਲਹਿਰ 'ਤੇ ਵੀ ਟਿਕਾਉਣੀ ਪਏਗੀ। ਅੱਜ ਸਾਡੀ ਲਹਿਰ ਦੇ ਉੱਤੇ ਇਹ ਸਵਾਲ ਕਰਕੇ ਜਾਂ ਉਹਨੂੰ ਪਿੱਛੇ ਸੁੱਟਣ ਦੇ ਲਈ ਇਹ ਕਹਿ ਦਿੱਤਾ ਜਾਂਦਾ ਵੀ ਖਾਲਿਸਤਾਨ ਇਕੱਲਾ ਸਿੱਖਾਂ ਦਾ ਆ, ਇਹਦੇ 'ਚ ਇਕੱਲੇ ਸਿੱਖਾਂ ਨੇ ਰਹਿਣਾ ਆ ਤੇ ਹਿੰਦੂ ਇੱਥੋਂ ਇਹਨਾਂ ਕੱਢ ਦੇਣੇ ਆ ਜਾਂ ਹਿੰਦੂ ਮਾਰ ਦੇਣੇ ਆ, ਤੇ ਸਾਡਾ ਬਹੁਤਾਤ ਪੰਜਾਬੀ ਹਿੰਦੂ ਜਿਹੜਾ ਆ ਉਹ ਇਸੇ ਡਰ 'ਚੋਂ ਹੀ ਜਾਣੇ ਜਾਂ ਅਣਜਾਣੇ 'ਚ, ਬਹੁਤ ਸਾਰੇ ਉਹ ਨੇ ਜਿਹੜੇ ਜਾਣਕਾਰ ਨੇ ਵੀ ਇੱਦਾਂ ਨਹੀਂ ਹੋਣਾ, ਬਹੁਤ ਸਾਰੇ ਉਹ ਨੇ ਜਿਹੜੇ ਅਣਜਾਣਪੁਣੇ 'ਚ ਸਰਕਾਰ ਦੇ ਇਸ ਪ੍ਰੋਪੇਗੰਡੇ ਦਾ ਸ਼ਿਕਾਰ ਹੋ ਗਏ ਨੇ ਵੀ ਜਿੱਦਣ ਖਾਲਿਸਤਾਨ ਬਣ ਗਿਆ ਜੀ ਉਦਣ ਹਿੰਦੂਆਂ ਦਾ ਕੀ ਬਣੂਗਾ। ਭਰਾਵੋ ਸਾਡਾ ਤੁਹਾਡਾ ਬਹੁਤ ਵਧੀਆ ਹੀ ਬਣੇਗਾ। ਹਿੰਦੁਸਤਾਨ ਦੇ ਵਿੱਚ ਜੋ ਤੁਹਾਡੀ ਪੋਜੀਸ਼ਨ ਆ ਉਹਦੇ ਨਾਲੋਂ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਸਾਡਾ ਵਰਗ ਰਹੇਗਾ ਉਹਦੀ ਪੋਜੀਸ਼ਨ ਬਹੁਤ ਵਧੀਆ ਹੋਏਗੀ। ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਵੀ ਜਿੱਦਣ ਸਾਡਾ ਇੱਥੇ ਖਾਲਿਸਤਾਨ ਬਣ ਗਿਆ ਤੇ ਤੁਸੀਂ ਆਪਣਾ ਬੋਰੀ ਬਿਸਤਰਾ ਚੁੱਕੋ ਤੇ ਦਿੱਲੀ ਜਾਓ, ਇੱਦਾਂ ਦੀ ਗੱਲ ਨਹੀਂ ਹੋਣੀ। ਤੁਸੀਂ ਸਾਰੇ ਇੱਥੇ ਰਹਿਣਾ ਹੈ। ਬਿਜ਼ਨਸ ਦੇ ਵਿੱਚ ਤੁਹਾਡਾ ਅਹਿਮ ਰੋਲ ਆ, ਤੁਹਾਡੇ ਖੂਨ ਦੇ ਵਿੱਚ ਆ ਜਿਹੜੀ ਟਰੇਡਿੰਗ ਕਰਨੀ, ਬਿਜ਼ਨਸ ਕਰਨਾ, ਉਹ ਸਾਰੀਆਂ ਚੀਜ਼ਾਂ ਖਾਲਿਸਤਾਨ ਤੁਹਾਨੂੰ ਹੋਰ ਬੈਟਰ ਸਹੂਲਤਾਂ ਮੁਹੱਈਆ ਕਰਵਾਏਗਾ। ਔਰ ਇਹ ਡਰ ਆਪਣੇ ਉਸ ਕਮਿਊਨਿਟੀ ਦੇ ਦਿਮਾਗ 'ਚੋਂ ਕੱਢਣਾ ਸਾਡੀ ਜ਼ਿੰਮੇਵਾਰੀ ਆ। ਔਰ ਇਹ ਗੱਲ ਸਾਨੂੰ ਵਾਰ-ਵਾਰ ਕਹਿਣੀ ਪਏਗੀ ਵੀ ਖਾਲਿਸਤਾਨ ਸਾਰਿਆਂ ਦਾ ਆ, ਸਾਰੇ ਪੰਜਾਬੀਆਂ ਦਾ ਆ, ਔਰ ਅਸੀਂ ਸਾਰਿਆਂ ਦੇ ਹੱਕ ਹਕੂਕ ਬਹਾਲ ਰੱਖਾਂਗੇ। ਔਰ ਇੱਥੋਂ ਤੱਕ ਖੁੱਲ੍ਹ ਦਿਲੀ ਦੇਣੀ ਪਏਗੀ ਵੀ ਜਿਹੜਾ ਕਿਸੇ ਧਰਮ ਨੂੰ ਨਹੀਂ ਮੰਨਦਾ, ਕਾਮਰੇਡ ਵਰਗਿਆ, ਅਸੀਂ ਉਹਨੂੰ ਵੀ ਇਹ ਇਜਾਜ਼ਤ ਦੇਵਾਂਗੇ ਕਿ ਭਾਈ ਤੂੰ ਕਿਸੇ ਧਰਮ ਨੂੰ ਨਾ ਮੰਨ ਪਰ ਇਸ ਸਮਾਜ ਦਾ ਇੱਕ ਚੰਗਾ ਨਾਗਰਿਕ ਬਣ ਕੇ ਰਹਿ। ਬੰਦਸ਼ ਨਹੀਂ ਹੋਏਗੀ। ਅਸੀਂ ਸਾਰਿਆਂ ਦੇ ਸਿਰਾਂ ਦੇ ਉੱਤੇ ਦਮਾਲੇ ਨਹੀਂ ਸਜਾ ਦੇਣੇ, ਔਰ ਦਮਾਲੇ ਤੇ ਇਹ ਚੋਲੇ ਨੇ, ਪਵਿੱਤਰ ਨੇ ਵੀ ਜੇ ਕੋਈ ਆਪ ਆਪਣਾ ਸੀਸ ਲੈ ਕੇ ਗੁਰੂ ਦੇ ਸਾਹਮਣੇ ਆਏਗਾ ਤਾਂ ਫਿਰ ਮਿਲਦੇ ਨੇ। ਅਸੀਂ ਸਾਰਿਆਂ ਦੇ ਸਿਰਾਂ ਦੇ ਉੱਤੇ ਜ਼ਬਰਦਸਤੀ ਨਹੀਂ ਸਜਾਉਣੇ, ਅਸੀਂ ਸਾਰਿਆਂ ਦੇ ਗਲਾਂ 'ਚ ਦੇ ਵਿੱਚ ਜ਼ਬਰਦਸਤੀ ਗਾਤਰੇ ਨਹੀਂ ਪਵਾਉਣੇ। ਇਹ ਸਿੱਖੀ ਦਾ ਅਸੂਲ ਨਹੀਂਗਾ। ਸੋ ਜਿਹੜਾ ਜਿਵੇਂ ਰਹਿਣਾ ਚਾਹੁੰਦਾ ਰਵੇ, ਪਰ ਸਾਡੀ ਸਿੱਖੀ ਇੱਥੇ ਪ੍ਰਫੁੱਲਤ ਹੋਵੇਗੀ। ਔਰ ਉਹਦੇ ਨਾਲ ਹੀ ਜਿਹੜੇ ਬਣੇ ਹੋਏ ਅੱਜ ਦੇ ਸਾਡੇ ਹਾਲਾਤ ਨੇ ਉਹਦੇ ਵਿੱਚ ਮੈਂ ਕੁਝ ਜ਼ਰੂਰ ਬੇਨਤੀਆਂ ਕਰਨੀਆਂ ਚਾਹੁੰਦਾ। ਜਦੋਂ ਵੀ ਇਹੋ ਜਿਹੇ ਹਾਲਾਤ ਬਣਦੇ ਨੇ, ਕਸ਼ਮੀਰ ਦੇ ਵਿੱਚ ਜੋ ਹੋਇਆ ਉਹ ਸਾਡੇ ਸਾਹਮਣੇ ਆ। ਉੱਥੇ 26 ਜਿਹੜੇ ਟੂਰਿਸਟ ਸੀਗੇ ਉਹ ਮਰੇ ਉੱਥੇ। ਉਹਦੇ ਬਾਰੇ ਇੱਕ ਨੈਰੇਟਿਵ ਘੜਿਆ ਗਿਆ ਵੀ ਉੱਥੇ ਲੋਕਾਂ ਨੂੰ ਧਰਮ ਪੁੱਛ ਕੇ ਮਾਰਿਆ ਗਿਆ, ਔਰ ਇਹਦੇ ਕਰਕੇ ਉਹਨਾਂ ਨੇ ਇਹ ਪੂਰਾ ਜੰਗ ਦਾ ਮਾਹੌਲ ਬਣਾਤਾ। ਸਾਰੀ ਗੱਲ ਪਾਕਿਸਤਾਨ ਦੇ ਉੱਤੇ ਸੁੱਟਦੀ। ਇਹ ਵੀ ਮੇਰੇ ਤੋਂ ਪਹਿਲਾਂ ਗੱਲ ਸਾਰੀ ਹੋ ਚੁੱਕੀ ਹੈ, ਸਰਦਾਰ ਮਾਨ ਸਾਹਿਬ ਨੇ ਇਹਦੇ ਬਾਰੇ ਜ਼ਿਕਰ ਕਰਤਾ ਹੈ। ਪਰ ਉਹਦੇ ਬਾਰੇ ਮੈਂ ਸਿਰਫ ਆਪਣੇ ਲੋਕਾਂ ਨੂੰ, ਆਪਣੇ ਪੰਜਾਬੀਆਂ ਨੂੰ ਅਪੀਲ ਕਰਨੀ ਚਾਹੁੰਦਾ, ਜਦੋਂ ਇਹ ਜੰਗ ਦਾ ਮੈਦਾਨ ਬਣਨਾ ਆ ਤੇ ਇਹ ਸਰਹੱਦੀ ਖੇਤਰ ਨੇ ਜੰਗ ਦਾ ਮੈਦਾਨ ਬਣਨਾ ਹੀ ਬਣਨਾ, ਤੇ ਪੰਜਾਬ ਇੱਕ ਇਹਦਾ ਅਹਿਮ ਹਿੱਸਾ ਹੈ। ਜੇ ਜੰਗ ਲੱਗੀ ਤੇ ਕੰਡੀਸ਼ਨ ਹੈ ਵਿੱਚ। ਪਰ ਪਹਿਲੀ ਗੱਲ ਅਸੀਂ ਇੱਥੇ ਇਹ ਕਹਿਣੀ ਚਾਹੁੰਦੇ ਹਾਂ ਵੀ ਜੇ ਇੰਡੀਆ ਨੂੰ ਤੇ ਪਾਕਿਸਤਾਨ ਨੂੰ ਲੜਨ ਦਾ ਇੰਨਾ ਸ਼ੌਂਕ ਚੜ੍ਹਿਆ ਆ ਤੇ ਇਹਨਾਂ ਨੇ ਆਪਣੇ ਡੌਲਿਆਂ ਦੀ ਜਾਨ ਇੱਕ ਵਾਰੀ ਪਰਖਣੀ ਹੈ, ਇੱਕ ਵਾਰੀ ਫਿਰ, ਤੇ ਭਾਈ ਜਾ ਕੇ ਗੁਜਰਾਤ ਵਾਲੇ ਬਾਰਡਰ ਥਾਣੀ ਪਰਖ ਲਓ। ਪੰਜਾਬ ਅਸੀਂ ਫਰੀ ਦੇ ਵਿੱਚ ਨਹੀਂ ਚਾਹੁੰਦੇ ਕਿ ਸਾਡਾ ਇਹ ਜੰਗ ਦਾ ਮੈਦਾਨ ਬਣੇ। ਰਾਜਸਥਾਨ, ਗੁਜਰਾਤ ਦੇ ਵਿੱਚ ਬਥੇਰਾ ਪਲੇਨ ਏਰੀਆ ਪਿਆ ਜਿੱਥੇ ਕੋਈ ਆਬਾਦੀ ਨਹੀਂ ਗੀ, ਜਾਓ ਜਾ ਕੇ ਉੱਥੋਂ ਦੀ ਲੜ ਲਓ ਤੇ ਇੱਕ ਦੂਸਰੇ ਦੇ ਨਾਲ ਜ਼ੋਰ ਅਜਮਾਇਸ਼ ਕਰ ਲਓ। ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਦੀ ਜੰਗ ਇਸ ਦੁਨੀਆ ਦੇ ਵਿੱਚ ਲੱਗੇ, ਔਰ ਇਹਦੀ ਜ਼ਿੰਮੇਵਾਰੀ ਦੋਨਾਂ ਮੁਲਕਾਂ ਦੀ ਬਰਾਬਰ ਦੀ ਬਣਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਗੌਰ ਕਰਦੇ ਹੋਏ ਅਸੀਂ ਆਪਣੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਕਿਸੇ ਵੀ ਪ੍ਰੋਪੇਗੰਡੇ ਦਾ ਸ਼ਿਕਾਰ ਨਾ ਬਣੀਏ। ਇਹ ਨਾ ਹੋਵੇ ਕਿ ਜੇ ਕਿਤੇ ਇਹੋ ਜਿਹੇ ਹਾਲਾਤ ਬਣਨ, ਜੇ ਕਿਤੇ ਇਹਨਾਂ ਮੁਲਕਾਂ ਦੇ ਵਿੱਚ ਜੰਗ ਲੱਗੇ ਤੇ ਅਸੀਂ ਇਹਨਾਂ ਦੇ ਕਿਸੇ ਪ੍ਰੋਪੇਗੰਡੇ ਦਾ ਸ਼ਿਕਾਰ ਨਹੀਂ ਹੋਣਾ। ਸਾਨੂੰ ਕੋਈ ਲੋੜ ਨਹੀਂ ਪਈ ਵੀ ਅਸੀਂ ਇਹਨਾਂ ਦੀਆਂ ਫੌਜਾਂ ਨੂੰ ਰੋਟੀਆਂ ਖਵਾਲਦੇ ਫਿਰੀਏ, ਸਾਨੂੰ ਕੋਈ ਲੋੜ ਨਹੀਂ ਪਈ ਵੀ ਅਸੀਂ ਇਹਨਾਂ ਦੀਆਂ ਫੌਜਾਂ ਨੂੰ ਪਾਣੀ ਪਿਆਲਦੇ ਫਿਰੀਏ ਜਾਂ ਇੱਕ ਧਿਰ ਬਣ ਕੇ ਇਹਨਾਂ ਦੇ ਨਾਲ ਲੜਦੇ ਫਿਰੀਏ। ਸਾਨੂੰ ਨਿਊਟਰਲ ਰਹਿਣਾ ਪਏਗਾ, ਸਾਨੂੰ ਇਹਨਾਂ ਦੇ ਕਿਸੇ ਪਾਸੇ ਨਹੀਂ ਜਾਣਾ ਚਾਹੀਦਾ, ਔਰ ਦੁਨੀਆ 'ਚ ਸੁਨੇਹਾ ਦੇਣਾ ਪਏਗਾ ਕਿ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਜੰਗ ਹੋਵੇ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਦਾ ਖੂਨ ਡੁੱਲੇ। ਔਰ ਇਹਦੇ ਨਾਲ ਹੀ ਸਾਡੀ ਆਪਣੇ ਪੰਜਾਬੀ ਭਾਈਚਾਰੇ ਨੂੰ ਅਪੀਲ ਆ ਜਿਹੜੇ ਇਸ ਜੰਗ ਦਾ ਹਿੱਸਾ ਬਣਦੇ ਨੇ ਕਿ ਯਾਰ ਕਦੋਂ ਤੱਕ ਆਖਿਰ ਅਸੀਂ ਲੋਕਾਂ ਦੀਆਂ ਜੰਗਾਂ ਲੜਦੇ ਫਿਰਾਂਗੇ।
ਜਦੋਂ ਅੰਗਰੇਜ਼ਾਂ ਦਾ ਰਾਜ ਹੀ ਅਸੀਂ ਉਹਨਾਂ ਦੀਆਂ ਜੰਗਾਂ ਲੜਦੇ ਰਹੇ ਵਰਲਡ ਵਾਰ ਦੇ ਵਿੱਚ, ਅਸੀਂ ਉਹਨਾਂ ਵੱਲੋਂ ਦਿੱਤੇ ਗਏ ਚੰਦ ਮੈਡਲਾਂ ਨੂੰ ਆਪਣੀ ਬਹਾਦਰੀ ਸਮਝਦੇ ਰਹੇ। ਜਦੋਂ ਹਿੰਦੁਸਤਾਨ ਦੀ ਆਜ਼ਾਦੀ ਹੋਣੀ ਅਸੀਂ ਇਹਨਾਂ ਲਈ ਫਾਂਸੀਆਂ 'ਤੇ ਚੜ੍ਹਦੇ ਰਹੇ, ਅਤੇ ਉਸ ਗੱਲ ਨੂੰ ਅੱਜ ਤੱਕ ਸਟੇਜਾਂ 'ਤੇ ਪ੍ਰਚਾਰਦੇ ਹਾਂ ਵੀ ਅਸੀਂ ਇੰਨੇ % ਫਾਂਸੀਆਂ ਦੇਤੀਆਂ ਜਾਂ ਕੁਰਬਾਨੀਆਂ ਦੇਤੀਆਂ। ਕਦੋਂ ਤੱਕ ਅਸੀਂ ਦੂਸਰਿਆਂ ਦੇ ਹੱਥ ਠੋਕ ਕੇ ਬਣ ਕੇ ਅਤੇ ਉਹਨਾਂ ਲਈ ਕੁਰਬਾਨ ਹੁੰਦੇ ਫਿਰਾਂਗੇ? ਜੇ ਕੁਰਬਾਨ ਹੋਣ ਦਾ ਵਕਤ ਆ ਤਾਂ ਉਹ ਸਾਡਾ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਹੈ। ਸਾਨੂੰ ਆਪਣੇ ਨਿਸ਼ਾਨੇ ਸਾਫ਼ ਕਰਨੇ ਚਾਹੀਦੇ ਆ। ਫੌਜ ਇਹ ਸੁਨੇਹਾ ਦੇਵੇ ਪੰਜਾਬ ਦੀ ਵੀ ਅਸੀਂ ਇਹ ਜੰਗ ਨਹੀਂ ਚਾਹੁੰਦੇ, ਔਰ ਉਹਦੇ ਨਾਲ ਹੀ ਜਿਹੜਾ ਸਾਡਾ ਆਮ ਸਮਾਜ ਆ ਉਹਨੂੰ ਮੇਰੀ ਇੱਕ ਆਖਰੀ ਅਪੀਲ ਆ ਕਿ ਅਸੀਂ ਆਪਣੇ ਸਮਾਜ ਦੇ ਵਿੱਚ ਬਹੁਤ ਕੁਝ ਵੇਖ ਰਹੇ ਹਾਂ। ਹਰ ਤਰ੍ਹਾਂ ਦਾ ਸੰਘਰਸ਼ ਲੜਿਆ ਜਾ ਰਿਹਾ ਹੈ, ਜਿਹੜੇ ਕਿ ਜ਼ਰੂਰੀ ਵੀ ਨੇ, ਮੈਂ ਉਹਨਾਂ ਨੂੰ ਨਿੱਕੇ ਨਹੀਂ ਕਰਦਾ। ਕਿਸਾਨੀ ਸੰਘਰਸ਼ ਲੜਿਆ ਜਾ ਰਿਹਾ, ਪਾਣੀ ਦੇ ਉੱਤੇ ਸੰਘਰਸ਼ ਲੜਿਆ ਜਾਂਦਾ ਹੈ, ਬੋਲੀ 'ਤੇ ਸੰਘਰਸ਼ ਲੜਿਆ ਜਾਂਦਾ ਆ, ਪਹਿਚਾਣ 'ਤੇ ਲੜਿਆ ਜਾਂਦਾ ਆ, ਵਿੱਦਿਆ 'ਤੇ ਲੜਿਆ ਜਾਂਦਾ ਆ। ਕੋਈ ਪ੍ਰੋਫੈਸਰ ਵਿਚਾਰਾ ਸੜਕਾਂ 'ਤੇ ਡਾਂਗਾ ਖਾ ਰਿਹਾ। ਕਿੰਨੇ ਤਰ੍ਹਾਂ ਦੇ ਮੋਰਚੇ ਲੱਗੇ ਨੇ, ਬੰਦੀ ਸਿੰਘਾਂ ਲਈ ਮੋਰਚਾ ਲੱਗਾ ਆ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਲੈਣ ਦੇ ਲਈ ਮੋਰਚਾ ਲਾਈ ਬੈਠਾ ਆ। ਕਿੰਨੇ ਥਾਵਾਂ ਦੇ ਉੱਤੇ ਅਸੀਂ ਆਪਣੀ ਪਾਵਰ ਜਿਹੜੀ ਆ ਉਹ ਵੰਡੀ ਹੋਈ ਆ। ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਇਹਨਾਂ ਨੂੰ ਲੜੋ, ਪਰ ਆਪਣਾ ਕੌਮੀ ਸੰਘਰਸ਼ ਜਿਹੜਾ ਆ ਉਹ ਖਾਲਿਸਤਾਨ ਦੀ ਪ੍ਰਾਪਤੀ ਰੱਖੋ। ਅਸੀਂ ਪਿਛਲੇ ਸਮੇਂ 'ਚ ਵੇਖੀਏ, ਪਿਛਲੇ 3-4 ਸਾਲਾਂ ਦੇ ਵਿੱਚ ਜਾਂ ਉਸ ਤੋਂ ਪਿੱਛੇ ਵੀ ਚੱਲ ਜਾਈਏ, ਅਤੇ ਅਸੀਂ ਇਹਨਾਂ ਸੰਘਰਸ਼ਾਂ ਦੇ ਵਿੱਚ ਸਭ ਕੁਝ ਦਿੱਤਾ। ਅਸੀਂ ਆਪਣਾ ਸਮਾਂ ਵੀ ਦਿੱਤਾ, ਅਸੀਂ ਆਪਣਾ ਸਰਮਾਇਆ ਵੀ ਦਿੱਤਾ, ਔਰ ਇੱਥੋਂ ਤੱਕ ਕਿ ਸਾਡੇ ਸਰੀਰ ਵੀ ਲੱਗੇ, ਸਾਡੀ ਸ਼ਕਤੀ ਵੀ ਲੱਗੀ, ਹਰ ਚੀਜ਼ ਇਹਨਾਂ ਸੰਘਰਸ਼ਾਂ ਦੇ ਵਿੱਚ ਲੱਗੀ ਆ। ਅਤੇ ਮੇਰੀ ਇਹ ਅਪੀਲ ਆ ਵੀ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਕਰਨੀਆਂ ਨੇ, ਜੇ ਅਸੀਂ ਆਪਣੇ ਸਰੀਰ ਵੀ ਵਾਰਨੇ ਨੇ, ਜੇ ਅਸੀਂ ਆਪਣਾ ਸਰਮਾਇਆ ਵੀ ਲਾਉਣਾ ਆ, ਜੇ ਅਸੀਂ ਆਪਣੀ ਸੋਚ ਵੀ ਲਾਉਣੀ ਆ, ਜੇ ਅਸੀਂ ਆਪਣਾ ਸਮਾਂ ਵੀ ਲਾਉਣਾ ਆ, ਇਹ ਸਾਰੀਆਂ ਚੀਜ਼ਾਂ ਹੋਣੀਆਂ ਨੇ, ਅਤੇ ਫਿਰ ਸਾਨੂੰ ਇਹ ਸਾਰੀਆਂ ਚੀਜ਼ਾਂ ਖਾਲਿਸਤਾਨ ਦੀ ਪ੍ਰਾਪਤੀ ਲਈ ਲਾਉਣੀਆਂ ਚਾਹੀਦੀਆਂ ਨੇ। ਜਿੱਦਣ ਖਾਲਿਸਤਾਨ ਬਣੇਗਾ ਇਹ ਸਾਰੇ ਮਸਲੇ ਆਪਣੇ ਆਪ ਹੱਲ ਹੋਣਗੇ, ਪਰ ਉਸ ਤੋਂ ਪਹਿਲਾਂ ਜੇ ਕੋਈ ਖਾਲਿਸਤਾਨ 'ਤੇ ਹਾਲ ਦੀ ਘੜੀ ਨਹੀਂ ਆਉਣਾ ਚਾਹੁੰਦਾ ਅਤੇ ਉਹ ਇਹ ਸੰਘਰਸ਼ ਲੜਨਾ ਚਾਹੁੰਦਾ, ਅਤੇ ਸਾਡੀ ਉਹਨਾਂ ਨੂੰ ਵੀ ਹਮਾਇਤ ਹੈ। ਅਸੀਂ ਉਹਨਾਂ ਦੀ ਵਿਰੋਧ ਨਹੀਂ ਕਰਦੇ ਵੀ ਤੁਸੀਂ ਇਹ ਕਿਉਂ ਕਰਦੇ ਪਏ, ਲੜੋ। ਪਰ ਮੇਰੀ ਆਪਣੇ ਲੋਕਾਂ ਦੇ ਅੱਗੇ ਜ਼ਰੂਰ ਅਪੀਲ ਆ ਵੀ ਜੇ ਇਹ ਸਾਰਾ ਕੁਝ ਹੋਣਾ ਆ ਅਤੇ ਫਿਰ ਸਾਨੂੰ ਇਹ ਸਾਰਾ ਕੁਝ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਕਰਨਾ ਚਾਹੀਦਾ। ਅੱਜ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਆ ਅਤੇ ਸਾਡੇ ਵਿੱਚ ਸਵਾਲੀਆ ਤੌਰ ਦੇ ਵਿੱਚ ਜਾਂ ਲੋਕਾਂ ਨੂੰ ਭੈ ਭੀਤ ਕਰਨ ਦੇ ਲਈ ਕੀ ਕਿਹਾ ਜਾਂਦਾ ਸਰਕਾਰਾਂ ਵੱਲੋਂ ਵੀ ਜੇ ਤੁਹਾਡਾ ਨੌਜਵਾਨ ਖਾਲਿਸਤਾਨ ਦੀ ਗੱਲ ਕਰੂਗਾ ਅਤੇ ਜੀ ਇਹਦੇ 'ਤੇ ਸਰਕਾਰ ਦੀ ਅੱਖ ਹੋ ਜਾਣੀ, ਇਹਦਾ ਜੀ ਕੈਰੀਅਰ ਬਰਬਾਦ ਹੋ ਜਾਣਾ, ਇਹਨੇ ਇਹ 'ਤੇ ਕੇਸ ਪੈ ਜਾਣਗੇ, ਇਹ ਜੇਲ੍ਹਾਂ 'ਚ ਚੱਲ ਜੂਗਾ, ਇਹਨੂੰ ਵੀਜ਼ਾ ਨਹੀਂ ਮਿਲਣਾ, ਅਤੇ ਸਿਰੇ ਦੀ ਗੱਲ ਕਰਨਗੇ ਵੀ ਇਹਨੇ ਹੁਣ ਮਰਨਾ ਹੀ। ਇੱਦਾਂ ਹੀ ਹੈ, ਇਹਦੋਂ ਅੱਗੇ ਤਾਂ ਨਹੀਂ ਨਾ ਜਾਂਦੇ, ਮੌਤ ਤੋਂ ਅੱਗੇ ਤਾਂ ਕੁਝ ਨਹੀਂ ਦੁਨਿਆਵੀ ਮਤਲਬ ਨਜ਼ਰੀਏ ਦੇ ਹਿਸਾਬ ਨਾਲ। ਪਰ ਤੁਸੀਂ ਵੇਖੋ ਵੀ ਇਹ ਸਾਰਾ ਕੁਝ ਤਾਂ ਜਦੋਂ ਅਸੀਂ ਦੂਸਰੇ ਸੰਘਰਸ਼ ਕਰ ਰਹੇ ਹਾਂ ਉਹਦੇ ਵਿੱਚ ਵੀ ਹੋ ਰਿਹਾ। ਅੱਜ ਤੱਕ ਕਿਸਾਨੀ ਸੰਘਰਸ਼ ਨੂੰ ਇਹ ਭੁਲੇਖਾ ਸੀ ਵੀ ਜੇ ਅਸੀਂ ਖਾਲਿਸਤਾਨ ਦੀ ਗੱਲ ਕਰਾਂਗੇ ਤਾਂ ਸਰਕਾਰ ਸਾਡੇ 'ਤੇ ਕ੍ਰੈਕਡਾਊਨ ਕਰੂਗੀ। ਮੈਂ ਇਹ ਨਹੀਂ ਕਹਿੰਦਾ ਵੀ ਕਿਸਾਨੀ ਸੰਘਰਸ਼ ਛੱਡ ਦਿਓ, ਇਹਨੂੰ ਉਲਟੇ ਪਾਸੇ ਨਾ ਲੈ ਜੇ ਕੋਈ, ਕਈਆਂ ਨੇ ਲੈ ਜਾਣਾ ਆ ਅਤੇ ਇੰਨੀ ਕੁ ਗੱਲ ਕੱਟ ਲੈਣੀ ਆ ਵੀ ਮੈਂ ਕਿਸਾਨੀ ਸੰਘਰਸ਼ ਦਾ ਵਿਰੋਧੀ ਹਾਂ, ਨਹੀਂ। ਪਰ ਕਿਸਾਨੀ ਸੰਘਰਸ਼ ਨੂੰ ਇਹ ਭੁਲੇਖਾ ਸੀ ਵੀ ਜੇ ਅਸੀਂ ਖਾਲਿਸਤਾਨ ਦੀ ਗੱਲ ਕਰਾਂਗੇ ਅਤੇ ਸਰਕਾਰ ਨੂੰ ਅਸੀਂ ਮੌਕਾ ਦੇਵਾਂਗੇ ਕਿ ਉਹ ਸਾਡੇ 'ਤੇ ਕੇਸ ਪਾਵੇ, ਸਾਨੂੰ ਡਾਂਗ ਫੇਰੇ ਅਤੇ ਸਾਡੇ ਕੋਲੋਂ ਧੱਕੇ ਨਾਲ ਸੜਕਾਂ ਖਾਲੀ ਕਰਾਉਣਗੇ ਜਾਂ ਸਾਨੂੰ ਮਾਰਨਗੇ। ਅਤੇ ਮੈਨੂੰ ਦੱਸੋ ਇਹ ਸਾਰਾ ਕੁਝ ਕਿਸਾਨੀ ਮੰਗਾਂ ਮੰਗਦੇ ਨਹੀਂ ਹੋਇਆ ਸਾਡੇ ਨਾਲ। ਡਾਂਗਾਂ ਵੀ ਫਿਰੀਆਂ, ਕੇਸ ਵੀ ਪਏ, ਨਵਰੀਤ ਸਿੰਘ ਸ਼ਹੀਦ ਵੀ ਹੋਇਆ, ਅਤੇ ਇਹਨਾਂ ਦੇ ਆਪਣੇ ਆંકੜਿਆਂ ਮੁਤਾਬਕ 700-800 ਬੰਦਾ ਮਰਿਆ ਵੀ। ਅਤੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਆ, ਸਮਾਂ, ਸਰਮਾਇਆ, ਸਰੀਰ, ਸੋਚ ਸਭ ਕੁਝ ਲੱਗ ਰਹੀ ਆ, ਅਤੇ ਮੇਰੀ ਇਹ ਅਪੀਲ ਹੈ ਕਿ ਸਾਨੂੰ ਇਹ ਸਾਰਾ ਕੁਝ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਲਾਉਣ ਲੱਗਿਆਂ ਝਿਜਕਣਾ ਨਹੀਂ ਚਾਹੀਦਾ। ਫਿਰ ਜੋ ਉਹ ਸੰਘਰਸ਼ ਲੜਨਾ ਉਹਨੂੰ ਲੜੋ, ਪਰ ਉਹਦੇ ਨਾਲ ਨਾਲ ਇਸ ਸੰਘਰਸ਼ ਨੂੰ ਨੀਵਾਂ ਨਾ ਸੁੱਟੀਏ, ਇਸ ਸੰਘਰਸ਼ ਨੂੰ ਬੁਲੰਦ ਆਵਾਜ਼ ਦੇ ਵਿੱਚ ਕਹਿੰਦੇ ਰਹੀਏ ਕਿ ਭਾਈ ਸਾਡੇ ਸਾਰੇ ਮਸਲਿਆਂ ਦਾ ਹੱਲ ਸਾਡਾ ਕੌਮੀ ਘਰ ਖਾਲਿਸਤਾਨ ਹੈ, ਔਰ ਅਸੀਂ ਇਹ ਲੈ ਕੇ ਰਹਿਣਾ ਹੈ। ਸਾਡੇ ਬਜ਼ੁਰਗਾਂ ਨੇ ਇਹਦੇ ਲਈ ਸੰਘਰਸ਼ ਕੀਤਾ, ਸ਼ਹਾਦਤਾਂ ਦਿੱਤੀਆਂ ਨੇ, ਜਲਾਵਤਨੀਆਂ ਕੱਟੀਆਂ ਨੇ, ਬੇਵਤਨੇ ਹੋਏ ਬੈਠੇ ਆ, ਔਰ ਸੰਘਰਸ਼ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਜਾ ਰਿਹਾ ਆ। ਔਰ ਇੰਡੀਆ ਵੱਲੋਂ ਇੱਕ ਸਵਾਲ ਸਾਡੇ ਡਾਇਸਪੋਰਾ ਹੁੰਦਾ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ, ਉਹਨਾਂ 'ਤੇ ਸੁੱਟਿਆ ਜਾਂਦਾ ਵੀ ਇਹ ਵਿਦੇਸ਼ਾਂ 'ਚ ਬਹਿ ਕੇ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦੇ, ਵੀ ਇਹਨਾਂ ਨੇ ਖਾਲਿਸਤਾਨ ਦੀ ਗੱਲ ਕਰਨੀ ਹੈ ਅਤੇ ਪੰਜਾਬ ਦੀ ਧਰਤੀ 'ਤੇ ਆਉਣ। ਇੰਡੀਆ ਇਹ ਕਹਿੰਦਾ ਆ, ਪਰ ਅਸਲ 'ਚ ਇਵੇਂ ਨਹੀਂ ਆ। ਹਰ ਸਿੱਖ, ਹਰ ਪੰਜਾਬੀ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਆ ਉਹ ਸਾਡਾ ਡਿਪਲੋਮੈਟ ਹੈ ਇੱਕ ਤਰੀਕੇ ਦਾ, ਉਹ ਸਾਡਾ ਉੱਥੇ ਅੰਬੈਸਡਰ ਆ। ਅੰਬੈਸਡਰ ਸਮਝਦੇ ਹੋ? ਅੰਬੈਸਡਰ ਹੁੰਦਾ ਜਿਵੇਂ
ਮੈਂ ਇਹ ਨਹੀਂ ਕਹਿ ਰਿਹਾ ਵੀ ਤੁਹਾਨੂੰ ਪਤਾ ਨਹੀਂ, ਕਿਉਂਕਿ ਦੁਨੀਆ ਨੂੰ ਹੋਰ ਵੀ ਆਮ ਵਰਗ ਨੇ ਸੁਣਨਾ, ਕਈਆਂ ਨੂੰ ਆਮ ਪੇਂਡੂ ਖੇਤਰਾਂ ਦੇ ਵਿੱਚ ਨਹੀਂ ਪਤਾ ਹੁੰਦਾ, ਇਸ ਕਰਕੇ ਮੈਂ ਐਕਸਪਲੇਨ ਲਗਾ ਕਰਨ। ਅੰਬੈਸਡਰ ਕਹਿੰਦੇ ਨੇ ਜਾਂ ਰਾਜਦੂਤ ਕਹਿੰਦੇ ਨੇ ਵੀ ਜਿਵੇਂ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੀ ਅੰਬੈਸੀ ਆ, ਉਹਦੇ ਵਿੱਚ ਕੁਝ ਨੁਮਾਇੰਦੇ ਹੁੰਦੇ ਨੇ ਜਿਹੜੇ ਪਾਕਿਸਤਾਨੀ ਹੁੰਦੇ ਨੇ, ਪਰ ਉਹ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ, ਅਤੇ ਇੱਧਰ ਰਹਿ ਕੇ ਇੱਧਰ ਦੀ ਸਰਕਾਰ ਦੇ ਨਾਲ ਜਾਂ ਇੱਧਰ ਜਿਹੜੇ ਪਾਕਿਸਤਾਨ ਦੇ ਨਾਲ ਸੰਬੰਧਿਤ ਇਸ਼ੂਜ਼ ਹੁੰਦੇ ਨੇ ਉਹਨਾਂ ਨੂੰ ਐਡਰੈਸ ਕਰਦੇ ਨੇ, ਪਾਕਿਸਤਾਨ ਦਾ ਨਜ਼ਰੀਆ ਇੱਧਰ ਦੀ ਸਰਕਾਰ ਦੇ ਨਾਲ ਡਿਸਕਸ ਕਰਦੇ ਨੇ। ਇਹੋ ਜਿਹੀਆਂ ਚੀਜ਼ਾਂ ਸਾਰੀਆਂ ਹੁੰਦੀਆਂ ਨੇ। ਐਵੇਂ ਅਮਰੀਕਾ ਦੇ ਵਿੱਚ ਵੀ ਸਾਰੇ ਮੁਲਕਾਂ ਦੇ ਆ, ਪਾਕਿਸਤਾਨ ਦੇ ਵਿੱਚ ਵੀ ਇੰਡੀਆ ਦੇ ਬੈਠੇ ਹੋਏ ਆ ਜਿਹੜੇ ਇੱਕ ਦੂਸਰੇ ਨਾਲ ਲੜਨ ਨੂੰ ਫਿਰਦੇ ਨੇ, ਕੈਨੇਡਾ ਦੇ ਵਿੱਚ ਵੀ ਇੰਡੀਆ ਦੇ ਵਿੱਚ ਕੈਨੇਡਾ ਦੇ, ਸਾਰੇ ਮੁਲਕਾਂ ਦੇ ਵਿੱਚ ਇੱਕ ਦੂਸਰੇ ਦੇ ਜਿਨ੍ਹਾਂ ਦੇ ਚੰਗੇ ਰਿਲੇਸ਼ਨ ਨੇ ਬੈਠੇ ਹੁੰਦੇ ਨੇ। ਐਵੇਂ ਹੀ ਅੱਜ ਸਾਡੇ ਕੋਲ ਆਪਣਾ ਘਰ ਖਾਲਿਸਤਾਨ ਨਹੀਂ ਆ, ਪਰ ਜਿੰਨੇ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਨੇ, ਪੰਜਾਬੀ ਨੇ, ਉਹ ਸਾਡੇ ਅਣਐਲਾਨੇ ਅੰਬੈਸਡਰ ਨੇ। ਉਹ ਉੱਥੇ ਬਹਿ ਕੇ ਖਾਲਿਸਤਾਨ ਦੀ ਗੱਲ ਕਰਨ ਦੇ ਹੱਕ ਰੱਖਦੇ ਨੇ, ਔਰ ਅਸੀਂ ਉਹਨਾਂ ਦੇ ਅੱਗੇ ਵੀ ਦਰਵਾਜ਼ੇ ਖੋਲ੍ਹਦੇ ਹਾਂ ਇਸ ਡਾਕੂਮੈਂਟ ਦੇ ਰਾਹੀਂ ਵੀ ਜਿੱਦਣ ਖਾਲਿਸਤਾਨ ਬਣੇਗਾ ਉਦਣ ਉੱਥੇ ਚੁਣਵੇਂ ਬੰਦਿਆਂ ਨੂੰ ਇੰਡੀਆ ਦੀ ਨਹੀਂ, ਪੰਜਾਬ ਦੀ ਸਿਟੀਜ਼ਨਸ਼ਿਪ ਦੇ ਕੇ, ਖਾਲਿਸਤਾਨ ਦੀ ਸਿਟੀਜ਼ਨਸ਼ਿਪ ਦੇ ਕੇ ਅੰਬੈਸਡਰ ਬਣਾਇਆ ਜਾਏਗਾ, ਔਰ ਜਿਹੜੇ ਵਾਪਸ ਖਾਲਿਸਤਾਨ ਦੇ ਵਿੱਚ ਆ ਕੇ ਵਸਣਾ ਚਾਹਣ ਉਹ ਆ ਕੇ ਇੱਥੇ ਵਸ ਸਕਦੇ ਨੇ। ਬੋਲੇ ਸੋ ਨਿਹਾਲ। ਸੋ ਮੈਂ ਤੁਹਾਡਾ ਸਮਾਂ ਜ਼ਿਆਦਾ ਲੈ ਗਿਆ, ਪਰ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਕਰਨੀਆਂ ਜ਼ਰੂਰੀ ਨੇ। ਖਾਲਿਸਤਾਨ ਦੀ ਸੀਰੀਅਸਨੈਸ ਨੂੰ ਸਮਝਣਾ ਚਾਹੀਦਾ ਹੈ, ਔਰ ਜਿਹੜੇ ਬਚੇ ਹੋਏ ਸਾਡੇ ਹੋਰ ਸਵਾਲ ਨੇ, ਇਹਦੇ ਅਜੇ ਮੈਂ ਕੁਝ ਚੰਦਕ ਬੁੱਧੀ ਦੇ ਮੁਤਾਬਕ ਤੁਹਾਨੂੰ ਦੱਸੇ ਨੇ, ਇਹਦੇ 'ਚ ਹੋਰ ਨਿਖਾਰ ਲਿਆਂਦਾ ਜਾ ਸਕਦਾ ਹੈ। ਮੈਂ ਇਹ ਨਹੀਂ ਕਿਹਾ ਕਿ ਜਿਹੜੇ ਮੈਂ ਸ਼ਬਦ ਬੋਲੇ ਨੇ ਇਲਾਹੀ ਨੇ ਜਾਂ ਇਹੀ ਸੱਚ ਆ, ਇਹਨੂੰ ਹੋਰ ਜ਼ਿਆਦਾ ਨਿਖਾਰਨ ਦੇ ਲਈ ਮੈਂ ਅਪੀਲ ਕਰਦਾ ਹਾਂ ਆਪਣੇ ਹਰ ਉਸ ਦਿਮਾਗ ਨੂੰ ਜਿਹੜਾ ਜਿੱਥੇ ਮੁਹਾਰਤ ਆ ਉਹ ਆਪਣੇ ਸੁਝਾਅ ਸਾਨੂੰ ਦੇਵੇ, ਜਿੱਥੇ ਅਸੀਂ ਗਲਤ ਆ ਉੱਥੇ ਸਾਨੂੰ ਦਰੁਸਤ ਕਰੇ, ਜਿੱਥੇ ਸਾਡੇ ਵਿੱਚ ਹੋਰ ਵਾਧਾ ਕਰਨ ਦੀ ਜ਼ਰੂਰਤ ਆ ਨੌਲੇਜ ਦੇ ਵਿੱਚ ਪ੍ਰੈਕਟੀਕਲੀ ਉਹ ਵਾਧਾ ਕਰੇ, ਅਤੇ ਅਸੀਂ ਹਰ ਉਸ ਸੁਝਾਅ ਦਾ ਵੈਲਕਮ ਕਰਾਂਗੇ, ਉਹਨਾਂ ਨੂੰ ਜੀ ਆਇਆਂ ਆਖਾਂਗੇ। ਔਰ ਜਿਹੜਾ ਵੀ ਸਾਨੂੰ ਕੋਈ ਸੁਝਾਅ ਦੇਣਾ ਚਾਹੁੰਦਾ ਆ ਉਹ ਦਲ ਖਾਲਸਾ ਦਾ ਜਿਹੜਾ ਓਫੀਸ਼ੀਅਲ ਨੰਬਰ ਆ 9465539529, ਉਹਦੇ ਉੱਤੇ ਵਟਸਐਪ ਸਾਨੂੰ ਲਿਖਤੀ ਦੇ ਦੇਵੇ। ਲਿਖਤੀ ਦਾ ਮਤਲਬ ਇਹ ਹੁੰਦਾ ਕਿ ਡਾਕੂਮੈਂਟ ਪਿਆ ਰਹਿੰਦਾ ਆ, ਜਦੋਂ ਤੁਹਾਨੂੰ ਸਮਾਂ ਮਿਲਦਾ ਹੈ ਜਾਂ ਮਿਲੇ ਤੁਸੀਂ ਉਹਨੂੰ ਵੇਖ ਕੇ ਪੜ੍ਹ ਕੇ ਚੰਗੀ ਭਾਵਨਾ ਦੇ ਨਾਲ ਸਮਝ ਸਕਦੇ ਹੋ। ਸੋ ਬਜਾਏ ਇਸ ਗੱਲ ਦੇ ਕਿ ਡਾਇਰੈਕਟ ਫੋਨ ਕੀਤਾ ਜਾਵੇ, ਕਿਉਂਕਿ ਫੋਨ ਕੀਤੇ ਕਈ ਵਾਰੀ ਚੁੱਕੇ ਨਹੀਂ ਜਾਂਦੇ ਜਾਂ ਜਵਾਬ ਨਹੀਂ ਦੇ ਪਾਉਂਦੇ ਅਸੀਂ, ਪਰ ਜੇ ਕੋਈ ਆਪਣੇ ਸੁਝਾਅ ਦੇਣਾ ਚਾਹੁੰਦਾ ਆ ਉਹ ਵਟਸਐਪ ਆਪਣੇ ਜਿਹੜੇ ਸੁਝਾਅ ਆ ਉਹ ਸਾਨੂੰ ਲਿਖ ਕੇ ਜ਼ਰੂਰ ਦੇਵੇ ਦੁਨੀਆ ਦੇ ਅਲੱਗ-ਅਲੱਗ ਖੇਤਰ ਦੇ ਵਿੱਚੋਂ। ਔਰ ਅਸੀਂ ਇਹ ਤੁਹਾਡੇ ਨਾਲ ਇਹ ਵਾਅਦਾ ਕਰਦੇ ਹਾਂ, ਇਹ ਦਾਅਵਾ ਨਹੀਂ ਕਰਦੇ ਵੀ ਜੋ ਅਸੀਂ ਬੋਲਿਆ ਇਲਾਹੀ ਆ, ਪਰ ਇਹ ਵਾਅਦਾ ਜ਼ਰੂਰ ਕਰਦੇ ਹਾਂ ਵੀ ਜਿਹੜਾ ਵੀ ਇਸ ਚੀਜ਼ ਨੂੰ ਹੋਰ ਨਿਖਾਰਨ ਦੇ ਵਿੱਚ ਸਾਡੀ ਮਦਦ ਕਰੇਗਾ ਅਸੀਂ ਉਹਦੇ ਸ਼ੁਕਰਗੁਜ਼ਾਰ ਹੋਵਾਂਗੇ, ਔਰ ਉਸ ਚੀਜ਼ ਨੂੰ ਪਿੰਡ ਸ਼ਹਿਰ ਲੈ ਕੇ ਜਾਵਾਂਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹ ਗੱਲ ਅਸੀਂ ਦਸੰਬਰ ਦੇ ਵਿੱਚ ਵੀ ਕੀਤੀ ਸੀ, ਪਰ ਉਸ ਤੋਂ ਬਾਅਦ ਪੰਥ ਦੇ ਕੁਝ ਅੰਦਰੂਨੀ ਮਸਲੇ ਇਹੋ ਜਿਹੇ ਬਣੇ ਜਿੱਥੋਂ ਅਸੀਂ ਉਸ ਚੀਜ਼ ਨੂੰ ਪ੍ਰੈਕਟੀਕਲ ਨਹੀਂ ਕਰ ਪਾਏ, ਪਰ ਹੁਣ ਇਸ ਅਗਲੇ ਮਹੀਨੇ ਤੋਂ ਅਸੀਂ ਆਪਣੀ ਖਾਲਿਸਤਾਨ ਲਹਿਰ ਨੂੰ, ਇਹਦੇ ਨਾਲ ਜੁੜੇ ਸਵਾਲਾਂ ਨੂੰ ਅਤੇ ਇਸ ਦੇ ਨਾਲ ਸੰਬੰਧਿਤ ਜਿਹੜੀ ਉਸਾਰੂ ਸੋਚ ਆ ਉਹਨੂੰ ਆਪਣੇ ਪਿੰਡਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਪਿੰਡ ਸ਼ਹਿਰ ਖਾਲਿਸਤਾਨ ਲਹਿਰ ਜਿਹੜੀ ਆ ਉਹ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ। ਅਗਲੇ 1-1.5 ਮਹੀਨੇ ਦੇ ਵਿੱਚ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਪ੍ਰੋਗਰਾਮ ਹੋਣਗੇ, ਔਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਮੈਂ ਜਿਹੜੇ ਖਾਲਿਸਤਾਨ ਦੇ ਹਮਾਇਤੀ ਨੇ ਉਹਨਾਂ ਨੂੰ ਆਉਣ ਦੀ ਅਪੀਲ ਨਹੀਂ ਕਰਦਾ, ਉਹਨਾਂ ਦੀ ਮਰਜ਼ੀ ਆ ਉਹਨਾਂ ਨੇ ਆਉਣਾ ਕਿ ਨਹੀਂ ਆਉਣਾ, ਪਰ ਉਹਨਾਂ ਲੋਕਾਂ ਨੂੰ ਜ਼ਰੂਰ ਅਪੀਲ ਕਰਾਂਗਾ ਜਿਹੜੇ ਖਾਲਿਸਤਾਨ ਦੇ ਲਈ ਭਰਮ ਭੁਲੇਖੇ ਪਾ ਕੇ ਵਿਰੋਧ 'ਚ ਖਲੋਤੇ ਨੇ। ਤੁਸੀਂ ਆਓ ਅਸੀਂ ਬਹਿ ਕੇ ਇਹਦੇ ਬਾਰੇ ਗੱਲ ਕਰੀਏ, ਇਹ ਸਾਰੇ ਮਸਲਿਆਂ ਨੂੰ ਸਮਝੀਏ, ਇਹਦੀ ਸੀਰੀਅਸਨੈਸ ਨੂੰ ਸਮਝੀਏ, ਅਤੇ ਇਕੱਠੇ ਹੋ ਕੇ ਅਸੀਂ ਆਪਣਾ ਜਿਹੜਾ ਸੰਘਰਸ਼ ਆ ਆਪਣੇ ਘਰ ਦਾ, ਆਪਣੀ ਖਾਲਿਸਤਾਨ ਦੀ ਪ੍ਰਾਪਤੀ ਦਾ, ਉਹਨੂੰ ਕਰੀਏ। ਸੋ ਅਖੀਰ 'ਤੇ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਕਿ ਸਾਡਾ ਇਹ ਸੰਕਲਪ, ਸਾਡਾ ਇਹ ਦੋਹਰਾ ਰਾਜ ਖੜੇਗਾ ਖਾਲਸਾ ਦਾ, ਜਲਦੀ ਤੋਂ ਜਲਦੀ ਇਸ ਧਰਤੀ ਦੇ ਉੱਤੇ ਰੂਪਮਾਨ ਹੋਵੇ। ਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਸਮਰੱਥਾ ਬਖਸ਼ੇ, ਔਰ ਸਾਡੀ ਕੌਮ ਦੀਆਂ ਅਰਦਾਸਾਂ ਇਹਦੇ ਵਿੱਚ ਲੱਗਣ, ਸਾਡੇ ਸ਼ਹੀਦਾਂ ਦਾ ਸੁਪਨਾ ਸਾਕਾਰ ਹੋਵੇ, ਔਰ ਬਾਕੀ ਮੁਲਕਾਂ ਵਾਂਗੂ ਇੱਕ ਦਿਨ ਇਸ ਧਰਤੀ ਦੇ ਉੱਤੇ ਸਾਡੀ ਖਾਲਿਸਤਾਨ ਦੀ ਕਰੰਸੀ, ਸਾਡੇ ਪਾਸਪੋਰਟ ਅਤੇ ਸਾਡੇ ਝੰਡੇ ਝੂਲਣ। ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।